अस्सलाम वालेकुम, सत श्री अकाल। ਅੱਜ ਇੱਕ ਪਿੰਡ ਪੰਜਾਬ ਦਾ ਚੈਨਲ ਅਸੀਂ ਇੱਕ ਬਜ਼ੁਰਗਾਂ ਨਾਲ ਮੁਲਾਕਾਤ ਕਰਨ ਆਏ ਹਾਂ ਡਜਕੋਟ ਸ਼ਹਿਰ ਦੇ ਵਿੱਚ। ਇਹ ਬਜ਼ੁਰਗ ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਵੀ ਇਹਨਾਂ ਦੀ ਹੁਸ਼ਿਆਰਪੁਰ ਸੀ, ਉੱਥੋਂ ਉੱਠ ਕੇ ਆਏ ਆ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਦਾ ਸਫ਼ਰ ਗੁਜ਼ਰਿਆ, ਕੀ ਮੁਸ਼ਕਲਾਤ ਇਹਨਾਂ ਨੂੰ ਪੇਸ਼ ਆਈਆਂ ਤੇ ਆ ਕੇ ਹੁਣ ਫਿਰ ਕਿਸ ਤਰ੍ਹਾਂ ਇੱਥੇ ਆ ਕੇ ਬਸੇ ਆ। अस्सलाम वालेकुम बाबा जी। वालेकुम सलाम। की हाल चाल है जी? अल्लाह की मेहरबानी। बाबा जी अपना नाम दसो। सरदार मोहम्मद। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? पीर मोहम्मद। पीर मोहम्मद। पीर मोहम्मद। अपनी ਕਿਹੜੀ ਬਰਾਦਰੀ ਆ? अंसारी। अंसारी, ठीक हो गया। दादे ਦੇ ਨਾਂ ਦਾ ਪਤਾ? मोहम्मदी। ਮੁਹੰਮਦੀਨ। मोहम्मदी। ਮੁਹੰਮਦੀ, हाँ ਠੀਕ ਹੋ ਗਿਆ। ਅੱਛਾ, ਉੱਥੋਂ ਤੁਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਉੱਠ ਕੇ ਆਏ ਆ। हाँ जी। ਤਹਿਸੀਲ ਵੀ ਹੁਸ਼ਿਆਰਪੁਰ ਸੀ? तहसील भी शार। ਪਿੰਡ ਦਾ ਕੀ ਨਾਂ ਸੀ ਆਪਣਾ? तारागढ़। ਤਾਰਾਗੜ੍ਹ। नानकिया का पिंड सी तारागढ़। ਤੁਹਾਡੇ ਨਾਨਕਿਆਂ ਦਾ ਪਿੰਡ ਤਾਰਾਗੜ੍ਹ ਸੀ। ਤੁਸੀਂ ਆਪ ਕਿਹੜੇ ਪਿੰਡ 'ਚ ਰਹਿੰਦੇ ਅਸੀਂ ਸੀ? ਪੁਰ ਹੀਰਾਂ ਦੇ ਸੀਗੇ ਅੱਛਾ ਤੇ ਅਸੀਂ ਨਾਨਕਿਆ ਜੀ ਰਹੇ ਆ। ਅੱਛਾ, ਨਾਨਕਿਆ ਜੀ ਰਹੇ। ਪੜੇ ਤੇ ਨਾਨਕਿਆ ਜੀ ਰਹੇ। ਜੰਮਪਲ ਉੱਥੇ ਦਾ ਹੀ ਆ ਤੁਹਾਡਾ? ਉੱਥੇ ਦਾ ਹੀ। ਠੀਕ ਹੋ ਗਿਆ, ਫਿਰ ਉਹੀ ਪਿੰਡ ਹੋ ਗਿਆ ਆਪਣਾ। ਉਹ ਪਿੰਡ ਦਾ ਨਾਂ ਤਾਰਾਗੜ੍ਹ। ਅੱਛਾ, ਤਾਰਾਗੜ੍ਹ ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀਗੇ? ਆਲੇ ਦੁਆਲੇ ਸੀਗੇ ਨਸਰਾਲਾ ਅੱਛਾ ਜੀ। ਤੇ ਇੱਕ ਪਿੰਡਾਂ ਦੇ ਨਾਮ ਵੀ ਭੁੱਲ ਗਏ। ਕੋਈ ਨਹੀਂ, ਕਰ ਲੋ ਯਾਦ, ਕੋਈ ਐਸੀ ਗੱਲ ਨਹੀਂ। ਇੱਕ ਢਹਾ ਸੀਗਾ। ਅੱਛਾ ਜੀ। ਸਿੱਖਾਂ ਦੇ ਪਿੰਡ ਸੀ ਸਾਡੇ ਆਲੇ ਜਿਹੜੇ ਵੀ ਦੁਆਲੇ। ਸੀਗੇ ਸਿੱਖਾਂ ਦੇ ਪਿੰਡ ਤਾਂ ਉਦੋਂ ਤਾਂ ਇਕੱਠੇ ਹੀ ਰਹਿੰਦੇ ਸੀ ਨਾ? ਇਕੱਠੇ ਰਹਿੰਦੇ ਸੀ। ਆ ਉਹਨਾਂ ਦੇ ਨਾਂ ਦੱਸ ਦਿਓ ਯਾਦ ਕਰਕੇ। ਤੇ ਪਿਆਲਾ, ਅੱਛਾ ਜੀ। ਮੈਗਵਾਲ, ਮੈਗਵਾਲ। ਆ ਹੂੰ। ਤੇ ਜੰਡੀ, ਅੱਛਾ। ਦਰਾਵੇ, ਦਰਾਵੇ। ਆ ਹੂੰ। ਇਹ ਸਾਡੇ ਇਰਦ ਗਿਰਦ ਪਿੰਡ ਸੀ। ਆਲੇ ਦੁਆਲੇ ਦੇ ਪਿੰਡ ਸੀਗੇ? ਹਾਂ ਜੀ, ਸਾਰੇ ਆਪਣੇ ਠੀਕ ਆ। ਸਿੱਖਾਂ ਦੇ ਆਪਣੇ ਪਿੰਡ 'ਚ ਕਿਹੜੇ ਕਿਹੜੇ ਕੌਮਾਂ ਬੈਠੀਆਂ ਸੀਗੀਆਂ? ਆਪਣੇ ਪਿੰਡ 'ਚ ਬਾਣੀਏ ਸੀਗੇ ਅੱਛਾ, ਹਿੰਦੂ। ਹਿੰਦੂ। ਅੱਛਾ। ਤਰਖਾਨ ਸੀ ਹਿੰਦੂ। ਅੱਛਾ ਜੀ। ਤੇ 4 ਘਰ ਸੀ ਆਪਣੇ ਤਾਰਾਗੜ੍ਹ ਸਿੱਖਾਂ ਦੇ। ਸਿੱਖਾਂ ਦੇ 4 ਘਰ ਸੀ? 4 ਘਰ। ਨਾਂ ਯਾਦ ਆ ਉਹਨਾਂ ਸਿੱਖਾਂ ਦੇ ਜਿਨ੍ਹਾਂ ਦੇ 4 ਘਰ ਦੱਸਦੇ ਆ? ਇੱਕ ਤਾਂ ਰਾਜੋ ਉਹਨਾਂ ਦਾ ਘਰ ਸੀ ਜਿਹੜਾ ਇੱਧਰ ਆ ਗਿਆ ਮੁਸਲਮਾਨ ਹੋ ਕੇ। ਮੁਸਲਮਾਨ ਉਹਦਾ ਹੋ ਕੇ ਭਰਾ ਉੱਥੇ ਪਾਕਿਸਤਾਨ ਆ ਗਿਆ? ਪਾਕਿਸਤਾਨ। ਪਾਕਿਸਤਾਨ ਆ ਕੇ ਕਿਹੜੀ ਜਗ੍ਹਾ ਬੈਠੇ ਹੋ? 209 ਗੁਰੂਸਰ। ਅੱਛਾ, ਗੁਰੂਸਰ ਬੈਠੇ ਇੱਥੇ। ਹਾਂ, ਠੀਕ ਆ। ਉਹ ਇਕੱਲੇ ਹੀ ਮੁਸਲਮਾਨ ਹੋਏ ਸੀਗੇ? ਬਾਕੀ ਕੱਲਾ ਭਰਾ ਹੀ ਉਹਦੇ? ਨਹੀਂ, ਕੱਲਾ ਹੀ ਮੁਸਲਮਾਨ ਹੋਇਆ ਸੀ। ਅੱਛਾ, ਬਾਕੀ ਭਰਾ ਉੱਥੇ ਸੀ। ਠੀਕ। ਜਦੋਂ ਮੁਸਲਮਾਨ ਹੋਇਆ ਉਦੋਂ ਵਿਆਹ ਵਰਿਆ ਸੀ ਕਿ ਇਕੱਲਾ ਕੁਆਰਾ ਹੀ ਸੀ? ਨਹੀਂ, ਕੁਆਰਾ ਹੀ ਸੀ, ਵਿਆਹ ਅੱਛਾ। ਵੀ ਕੋਈ ਨਹੀਂ ਸੀ। ਠੀਕ ਆ। ਹਾਂ। ਬਾਕੀ ਜਿਹੜੇ 3 ਘਰ ਸੀ ਉਹਨਾਂ ਦਾ ਕੀ ਨਾਂ ਸੀ? ਇੱਕ ਯੂਰਾ ਸਿਉਂ ਸੀ ਹੂੰ ਹੂੰ। ਤੇ ਭਗਵਾਨ ਸਿਉਂ ਸੀ ਅੱਛਾ ਇੱਕ ਜੀ। ਘਰ ਦਾ। ਠੀਕ ਆ ਜੀ। ਤੇ ਇੱਕ ਤੇ ਇਹ ਰਾਜੋ ਸੀ ਇੱਕ ਘਰ ਹੈ। ਹੂੰ। ਤੇ ਇੱਕ ਘਰ ਹੋਰ ਸੀਗਾ, ਉਹ ਨਾਂ ਹੀ ਭੁੱਲ ਗਿਆ ਸੀ ਹੁਣ। ਅੱਛਾ, ਚਲੋ। ਤੇ 4 ਘਰ ਸੀ। ਹੋਰ ਕਿਹੜੀਆਂ ਤੇ- ਬਰਾਦਰੀਆਂ ਸੀ ਇਹਨਾਂ ਤੋਂ ਇਲਾਵਾ? ਹੋਰ ਰਾਈ, ਰਾਈਆਂ ਦੇ ਰਾਜਪੂਤ, ਗੁੱਜਰ, ਜੱਟ? ਨਾ ਗੁੱਜਰ ਨਾ ਜੱਟ। ਅੱਛਾ। ਰਾਈਆਂ ਦੇ ਘਰ ਸੀ। ਅੱਛਾ ਜੀ। ਤੇ ਬਾਕੀ ਅੰਸਾਰੀ ਸੀ। ਅੰਸਾਰੀ ਜ਼ਿਆਦਾ ਸੀਗੇ? ਅੰਸਾਰੀ ਸੀ ਮਾਲਕ। ਮਾਲਕ ਸੀਗੇ? ਹਾਂ, ਜਾਇਦਾਦ ਦੀ। ਅੱਛਾ ਅੱਛਾ ਅੱਛਾ, ਹਾਂ। ਠੀਕ ਹੋ ਗਿਆ। ਇਹ ਨੰਬਰਦਾਰ ਵੀ ਅੰਸਾਰੀ ਸੀ। ਉਹਦਾ ਕੀ ਦੋ। ਨਾਂ ਸੀ? ਫਜ਼ਲਦੀਨ ਨੰਬਰਦਾਰ ਮੇਰਾ ਮਾਮਾ ਸੀ। ਅੱਛਾ, ਉਹ ਕਿੱਥੇ ਬੈਠੇ ਆ ਕੇ? ਉਹ ਵੀ ਇੱਥੇ ਗੁਰੂਸਰ ਬੈਠੇ। ਗੁਰੂਸਰ ਬੈਠੇ ਆ। ਦੂਸਰਾ ਲੰਬੜਦਾਰ ਕਿਹੜਾ ਸੀ? ਦੂਸਰਾ ਨੰਬਰਦਾਰ ਪਰਜੰਦ ਸੀ। ਉਹ ਵੀ ਦੋਈ ਪੱਤੀ ਦਾ। ਅੰਸਾਰੀ ਸੀਗੇ? ਉਹ ਵੀ ਅੰਸਾਰੀ ਸੀ। ਉਹ ਕਿੱਥੇ ਬੈਠੇ ਪਾਕਿਸਤਾਨ? ਉਹ ਚਲ ਗਏ ਸੀਗੇ ਬਹਾਵਲਪੁਰ। ਅੱਛਾ ਉਹ ਬਹਾਵਲਪੁਰ ਜਾ ਬੈਠੇ। ਅੱਛਾ, ਬਹਾਵਲਪੁਰ ਜਾ ਕੇ ਬੈਠੇ। ਆਹ। ਠੀਕ ਹੋ ਗਿਆ। ਤੇ ਅਸੀਂ ਇਹ ਮਾਲਕ ਸੀਗੇ ਅੰਸਾਰੀ, ਹੂੰ। ਯਾਨੀ ਜ਼ਿਲ੍ਹਾ ਦਾ ਪਿੰਡ। ਇਹਨਾਂ ਦਾ ਯਾਨੀ ਹੋਲਡ ਸੀਗਾ? ਹਾਂ, ਜ਼ਿਆਦਾ ਘਰ ਸੀਗੇ? ਜਾਇਦਾਦ ਵੀ ਇਹਨਾਂ ਦੀ ਸੀ। ਅੱਛਾ ਜੀ। ਰਾਈ ਜਿਹੜੇ ਸੀ ਉਹ ਵੀ ਮਰੂਸੀ ਸੀਗੇ। ਅੱਛਾ, ਜੱਟ ਵੀ ਮਰੂਸੀ ਸੀ। ਠੀਕ ਆ। ਜਿਹੜੇ 4 ਘਰ ਸਿੱਖਾਂ ਦੇ। ਸਹੀ। ਤੇ ਬਾਕੀ ਹੋਰ ਆਪਣੇ ਚਮਾਰਾਂ ਦੇ ਘਰ ਸੀ, ਚਮਾਰ ਲਈ। ਅੱਛਾ, ਤੇ ਉਹ ਤਾਂ ਵੱਖਰੀ ਹੋਣੀ ਆ? ਹਾਂ, ਵੱਖਰੀ। ਅੱਛਾ।
ਤੇ ਹਿੰਦੂ ਜਿਹੜੇ ਬਾਣੀਏ ਸੀ ਉਹ ਉਹਨਾਂ ਦੁਕਾਨਾਂ ਦੁਕਾਨਾਂ ਪਾਈਆਂ ਹੋਣੀਆਂ। ਹਿੰਦੂ ਬਾਣੀਏ ਸੀਗੇ, ਉਹਨਾਂ ਨੇ ਕੋਈ ਸ਼ਹਿਰ ਵੀ ਦੁਕਾਨਾਂ ਪਾਈਆਂ ਸੀ ਉਹਨਾਂ ਨੇ। ਅੱਛਾ। ਤੇ ਸ਼ਾਮ 84 ਸੀਗੇ। ਸ਼ਾਮ 84। ਹਾਂ, ਉੱਥੇ ਉਹਨਾਂ ਨੇ ਭਗਤਾ ਬਾਣੀਆ ਸੀ, ਉਹਨੇ ਸ਼ਾਮ 84 ਦੁਕਾਨ ਪਾਈ ਸੀ ਕਰਿਆਨੇ ਦੀ। ਕਰਿਆਨੇ ਦੀ। ਅੱਛਾ। ਤੇ ਵਿੱਚ ਤਾਰਾਗੜ੍ਹ ਵੀ ਪਾਈਆਂ ਸੀ ਉਹਨਾਂ ਖੱਤਰੀਆਂ ਨੇ। ਇਹ ਥੋੜੇ ਜਿਹੇ ਕਾਰੋਬਾਰੀ ਜਿਹੇ ਜ਼ਹਿਨ ਦੇ ਲੋਕ ਆ। ਹਾਂਜੀ ਹਾਂਜੀ, ਇਹਨਾਂ ਕੋਲ ਕਾਰੋਬਾਰ ਜ਼ਿਆਦਾ ਹੁੰਦਾ। ਹਾਂ। ਅੱਛਾ। ਤੇ ਇਹ ਅੰਸਾਰੀ ਜਿਹੜੇ ਸੀ ਨਾ, ਇਹ ਗਾਹਾਂ ਜਿਹੜੇ ਇਹਨਾਂ ਨੇ ਵਿਆਹ ਕੀਤੇ, ਸ਼ਾਦੀਆਂ ਕੀਤੀਆਂ, ਉਹ ਜਿਹੜੇ ਅਸਲੀ ਅੰਸਾਰੀ ਸੀ ਉਹਨਾਂ ਦੇ ਘਰ ਸੀਆਂ। ਉਹ ਜਾਇਦਾਦਾਂ ਦੇ ਮਾਲਕ ਨਹੀਂ ਸੀ। ਉਹਨਾਂ ਦੀਆਂ ਬੁੜੀਆਂ ਆ ਗਈਆਂ, ਉਹਨਾਂ ਨੂੰ ਕੋਈ ਕਦਰ ਨਹੀਂ ਸੀ ਜਾਇਦਾਦ ਦੀ। ਉਹਨਾਂ ਨੂੰ ਕੀ ਪਤਾ ਵੀ ਜਾਇਦਾਦ ਕੀ ਆ। ਇਹ ਜਾਨੀ ਰਲਾ ਗਲਾ ਹੋ ਕੇ ਨਾ, ਇਹ ਅੰਸਾਰੀਆਂ ਦੀ ਜ਼ਮੀਨ ਵਿਕ ਜਾਂਦੀ ਸੀ, ਬੈ ਹੋ ਜਾਂਦੀ ਸੀ। ਤੇ ਜਿਹੜੇ ਰਾਜਪੂਤ, ਉਹਨਾਂ ਦੀ ਜ਼ਮੀਨ ਬੈ ਨਹੀਂ ਸੀ ਹੁੰਦੀ। ਉਹਨਾਂ ਦੀ ਜ਼ਮੀਨ ਗਹਿਣੇ ਹੋ ਸਕਦੀ, ਬੈ ਨਹੀਂ ਹੋ ਸਕਦੀ। ਇੱਕ ਮੀਆਂ ਪਟਵਾਰੀ ਆਇਆ ਰਾਜਪੂਤ ਹਿੰਦੂ। ਅੱਛਾ। ਉਹਨੇ ਦੇਖਿਆ, ਉਹਨੇ ਕਿਹਾ ਤੁਹਾਡਾ ਬੇੜਾ ਗਰਕ। ਉਹ ਲਾਂਭ ਤੋਂ ਆਇਆ ਸੀ। ਉਹ ਲਾਂਭੋਂ ਆਇਆ ਸੀ ਨਾ, ਜਦੋਂ ਇਸਤੇਮਾਲ ਹੋਣ ਲੱਗਾ। ਤੇ ਉਹ ਸੀਲਦਾਰ ਸੀ। ਅੱਛਾ। ਮੀਆਂ ਪਟਵਾਰੀ ਜਿਹੜਾ ਸੀ, ਨਾ ਪਟਵਾਰੀ ਨਹੀਂ, ਸੀਲਦਾਰ ਸੀਗਾ। ਪਟਵਾਰੀ ਹੋਰ ਸੀ। ਅੱਛਾ ਜੀ। ਉਹਨੇ ਜਦੋਂ ਕਾਗਜ਼ ਦੇਖੇ, ਉਹਨੇ ਕਿਹਾ ਤੁਹਾਡਾ ਬੇੜਾ ਗਰਕ ਹੈ, ਤੁਹਾਡੇ ਤਾਂ ਜ਼ਮੀਨਾਂ ਜਮਾਰ ਵੀ ਲੈ ਗਏ। ਅੱਛਾ। ਤਰਖਾਣ ਵੀ ਲੈ ਗਏ, ਹਿੰਦੂ ਵੀ ਬਾਣੀਏ ਵੀ ਲੈ ਗਏ। ਉਹ ਜ਼ਮੀਨਾਂ ਤੁਹਾਡੀਆਂ ਬਹਿ ਲਈ ਜਾਂਦੇ। ਤੇ ਚਲੋ ਜੇ ਹੁਣ ਕੋਈ ਗਹਿਣੇ ਤਾਂ ਦੇ ਦਿਓਗੇ, ਬੈ ਤਾਂ ਨਾ ਹੋਣਗੀਆਂ, ਤੁਸੀਂ ਆਪਣੀ ਜਾਤ ਕੱਢੋ ਨਾ। ਤੁਹਾਨੂੰ ਪਤਾ ਹੀ ਨਹੀਂ ਲੱਗਾ ਵੀ ਸਾਡੀਆਂ ਜ਼ਮੀਨਾਂ ਬੈ ਕਰਵਾਈ ਗਏ? ਨਾ ਜੀ, ਉਹ ਦੇ ਹੀ ਗਏ ਨਾ। ਜਦੋਂ ਕਿਤੇ ਵਿਆਹ ਸ਼ਾਦੀ ਹੋਣਾ, ਜ਼ਮੀਨ ਵੇਚ ਲੈਣੀ। ਅੱਛਾ। ਜਾਂ ਵਿਆਹ ਸ਼ਾਦੀ ਹੋਣਾ, ਜ਼ਮੀਨ ਵੇਚ ਲੈਣੀ। ਏਦਾਂ ਉਹ ਲੈ ਲੈਂਦੇ ਸੀ, ਕੰਮੀ ਵੀ ਲੈ ਲੈਂਦੇ ਸੀ। ਠੀਕ ਆ। ਕਿਉਂਕਿ ਇਹ ਅੰਸਾਰੀ ਸੀ ਨਾ, ਇਹ ਕਮੀਆਂ 'ਚ ਦਾਖਲ ਹੁੰਦੇ। ਹਾਂਜੀ। ਰਾਜਪੂਤਾਂ 'ਚ ਦਾਖਲ ਨਹੀਂ, ਇਹ ਕਮੀਆਂ 'ਚ ਦਾਖਲ ਹੁੰਦੇ। ਠੀਕ ਆ। ਤੇ ਬਣਦੇ, ਉਹਨੇ ਕਿਹਾ ਮੈਂ ਲਿਖ ਦਿੰਦਾ, ਤੁਹਾਡੀ ਮੈਦ ਯਾਦ ਵਾ, ਜਾਂ ਗੋਦ ਤੁਹਾਡੀ ਮੈਦ ਵਾ, ਮੈਦ ਗੋਦ ਆ ਤੁਹਾਡੀ, ਮੈਂ ਲਿਖ ਦਿੰਦਾ ਅੱਜ ਤੋਂ ਰਾਜਪੂਤ। ਤੇ ਜਾਓ, ਤੁਹਾਡੀ ਜ਼ਮੀਨ ਗਹਿਣੇ ਬੈ ਨਾ ਹੋ, ਗਹਿਣੇ ਭਾਵਾਂ ਹੋ ਜੂ, ਬੈ ਨਾ ਹੋ। ਆਹ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਖਤਮ ਹੋ ਜਾਣੀਆਂ। ਬਾਰੇ ਕਿੱਥੇ ਵਿੱਚ ਮੰਨੇ ਹੀ ਨਹੀਂ। ਤੇ ਸਾਡੀ ਗਰਜ ਖੜੀ ਹੋ ਜਾਣੀ। ਇਹ ਗਰਜਖਾਨਾ ਬਣਾਇਆ। ਸੱਚੀ ਬਾਤ ਆ। ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਕਰ। ਅੱਛਾ ਬਾਬਾ ਜੀ, ਆਪਣੀ ਉਮਰ ਕਿੰਨੀ ਸੀ ਉਦੋਂ ਜਦੋਂ ਆਏ ਸੀ? ਮੇਰਾ ਖਿਆਲ ਜੀ 16-17 ਸਾਲ ਹੋਣ। ਅੱਛਾ। ਕੋਈ ਵਿਆਹ ਸ਼ਾਦੀ ਕੋ ਮੰਗਣਾ ਹੋਇਆ ਸੀ ਉੱਥੇ ਕਿ ਨਹੀਂ? ਇੱਥੇ ਆਣ ਕੇ ਆਉਂਦੇ ਵਿਆਹ ਹੋਏ। ਮੰਗਣਾ ਵੀ ਇੱਥੇ ਹੋ ਗਿਆ? ਅੱਛਾ। ਮਾਮਿਆਂ 'ਚ ਰਹਿੰਦੇ ਸੀ, ਮਾਮੇ ਨੇ ਸ਼ਾਦੀ ਕਰਤੀ। ਠੀਕ ਆ, ਆਪੇ ਘਰੇ ਜੀ ਘਰ ਹੋ ਗਈ। ਅੱਛਾ, ਮੈਨੂੰ ਇਹ ਦੱਸੋ ਵੀ ਉਹ ਪਿੰਡ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਹੁੰਦੇ ਸੀਗੇ, ਕਿੱਦਾਂ ਦਾ ਰਹਿਣ ਸਹਿਣ, ਕੀ ਵਰਤਾਓ ਸੀ ਤੁਹਾਡਾ ਇੱਕ ਦੂਜਿਆਂ ਨਾਲ? ਤਾਰਾਗੜ੍ਹ ਕਿ ਇੱਥੇ? ਤਾਰਾਗੜ੍ਹ ਠੀਕ ਸੀਗੀ। ਅੱਛਾ। ਕੀ ਰਸਮੋ ਰਿਵਾਜ ਹੁੰਦੇ ਸੀ, ਕਿਸ ਤਰ੍ਹਾਂ ਵਿਆਹਾਂ ਸ਼ਾਦੀਆਂ ਦੀ ਕੋਈ ਗੱਲਬਾਤ ਸਾਨੂੰ ਸੁਣਾਓ। ਵਿਆਹ ਸ਼ਾਦੀਆਂ ਦੀ ਸਾਦੀ ਮਰਾਦੀ ਵਿਆਹ ਸ਼ਾਦੀ ਕਰਦੇ ਸੀ। ਹਾਂ। ਕਿੱਦਾਂ? ਅਸੀਂ ਤਾਂ ਦੇਖਿਆ ਜੀ, ਬਾਲੂ ਚੌਲ ਕਰਨੇ। ਅੱਛਾ। ਤੇ ਇੱਕ ਉਹ ਪੜਾ ਹੁੰਦਾ ਸੀ ਘੇ ਦਾ, ਅੱਧ ਪਾ ਦਾ। ਹਾਂ, ਅੱਧ ਪਾ ਦਾ ਪੜਾ, ਉਹ ਘੇ ਦਾ ਪਾਉਣਾ ਤੇ ਸ਼ੱਕਰ ਦੇ ਦੇਣੀ। ਫਿਰ ਜਾਂ ਮਸਾਂ ਦਾਲ ਪੱਕੀ ਹੋਣੀ ਜਾਂ ਮਸਰ ਪੱਕੇ ਹੋਣੇ। ਅੱਛਾ। ਦੁਬਾਰਾ ਉਹ ਸਸਤਾ ਸੌਦਾ ਬਾਲੂ ਚੌਲ। ਅੱਛਾ। ਹਾਂ। ਤੇ ਦੁਬਾਰਾ ਉਹ ਲੈ ਕੇ ਖਾਣ। ਅੱਛਾ। ਇਹ ਵਿਆਹ ਸ਼ਾਦੀਆਂ ਹੁੰਦੀਆਂ। ਇਹ ਤਾਂ ਹੋ ਗਏ ਨਾ ਤੁਹਾਡੇ ਖਾਣੇ। ਹਾਂਜੀ। ਰਸਮੋ ਰਿਵਾਜ ਕੀ ਹੁੰਦੇ ਸੀ? ਰਸਮੋ ਰਿਵਾਜ ਐਡੇ ਕੋਈ ਨਹੀਂ ਸੀਗੇ। ਅੱਛਾ। ਜਿਹੜਾ ਹੱਕ ਮਹਿਲ ਸਭਾ ਬੱਤੀ ਹੁੰਦੇ ਸੀ। ਅੱਛਾ। ਬਾਕੀ ਇਹ ਆ ਵੀ ਦਾਜ ਜਹੇਜ ਵੀ ਏਦਾਂ ਹੁੰਦਾ ਸੀ, ਜਿਹੜਾ ਦੇ ਦਿੱਤਾ ਜਾਂ ਦੇ ਦਿੱਤਾ, ਕੋਈ ਨਹੀਂ। ਜਿਹੜੇ ਵਿਆਹਾਂ ਸ਼ੁਗਲ ਮੇਲੇ ਕਰਦੇ ਹੁੰਦੇ, ਸ਼ੁਗਲ ਮੇਲੇ ਨਕਲਾਂ ਕਰਾਉਂਦੇ ਸੀ ਜ਼ਰੂਰ। ਅੱਛਾ, ਨਕਲਾਂ ਕਰਾਉਂਦੇ ਸੀ। ਆਪਣੇ ਕੋਈ ਉੱਥੇ ਦਾ ਮਸ਼ਹੂਰ ਨਕਲੀਆ ਸਿੰਗੜੇ ਵਾਲਾ ਸੀ, ਉਹ ਸਾਡੇ ਸਾਹਮਣੇ ਸਿੰਗੜੀ ਵਾਲਾ। ਅੱਛਾ, ਉੱਥੋਂ ਦਾ ਸੀਗਾ ਉਹ? ਹਾਂ, ਉੱਥੇ ਦੇ ਸੀ। ਕੀ ਨਾਮ ਸੀ ਉਹਨਾਂ ਦਾ, ਕੋਈ ਯਾਦ? ਉਹ ਟਾਲਬ ਸੀਗਾ ਇੱਕ ਦਾ ਨਾਂ। ਇੱਥੇ ਬੈਠੇ ਸੀ ਜਜਕੋਟ। ਅੱਛਾ, ਜਜਕੋਟ ਬੈਠੇ। ਤੇ ਛੱਜੋ ਤੇ ਪਖੇਰੀਆ ਉਹਨਾਂ ਦਾ ਬਹੁਤ, ਯਾਨੀ ਇੱਕ ਮੀਲ ਤੇ ਉਹਦੀ ਆਵਾਜ਼ ਜਾਂਦੀ ਸੀ। ਇੰਨੀ ਉਹਦੀ ਆਵਾਜ਼, ਐਡੀ ਆਵਾਜ਼ ਸੀ, ਯਾਨੀ ਸਪੀਕਰ ਤੋਂ ਸਪੀਕਰ ਦੀ ਲੋੜ ਹੀ ਨਹੀਂ ਸੀ। ਨਾ ਲੋੜ ਨਹੀਂ ਸੀ। ਅੱਛਾ। ਉਹ ਪਖੇਰੀਆ ਮਰ ਗਿਆ। ਏਦਾਂ ਵੀ ਲਾਰੀ ਹੁੰਦੀ ਸੀ ਤੁਰੀ। ਅੱਛਾ। ਤੇ ਬੁੱਕਲ ਮਾਰੀ ਖੇਸੀ ਦੀ।
ਉਹ ਹਵਾ ਜੋ ਚੱਲਦੀ ਸੀ ਤਾਂ ਲਾਰੀ ਦੇ ਨਾਲ ਦੀ ਨੰਗੀ ਉਹ ਖੇਸੀ ਫਸ ਗਈ। ਓਹੋ ਹੋ ਉਹ ਲਵੇਟਾ ਖਾ ਉਹ ਗਿਆ ਖੇਸੀ ਨਾਲ ਪੇਟਾ ਖਾ ਕੇ ਖਿੱਚ ਹੁੰਦਾ ਚੱਲ ਗਿਆ। ਉਹ ਪਤਾ ਹੀ ਉਦੋਂ ਲੱਗਾ ਜਦੋਂ ਉਹ ਵਿਚਾਰਾ ਪੂਰੀ ਹੋ ਗਿਆ। ਹਾਂ ਉਹ ਮਰ ਗਿਆ। ਠੀਕ ਆ। ਤੇ ਗਾਹਾਂ ਵਾਢੀਆਂ ਦਾ ਮੌਕਾ ਆ ਗਿਆ, ਜਿੰਨਾ ਕਣਕਾਂ ਵਾਢੀਆਂ ਗਾਈਆਂ ਕਰਦੇ ਸੀ। 8 ਦਿਨ ਸਾਡੇ ਪਿੰਡ ਉਹਨਾਂ ਨਕਲਾਂ ਕੀਤੀਆਂ। ਅੱਛਾ। ਤੇ ਪੈਸਾ ਕੋਈ ਨਹੀਂ ਲਿਆ ਕਿਸੇ ਤੋਂ। ਕਣਕ ਹੀ ਲਈ। ਕਣਕ ਉਹਨਾਂ 10 ਵਜੇ ਉੱਠਣਾ, ਰੋਟੀਆਂ ਖਾ ਕੇ ਤਾਂ ਭਰੀਆਂ ਇਕੱਠੀਆਂ ਕਾਲਾ ਪਾਣੀਆਂ। ਅੱਛਾ। 4 ਗੱਡੇ ਸਾਡੇ ਪਿੰਡੋਂ ਕਣਕ ਦੇ ਗਏ ਸਿੰਗੜੀ ਵਾਲੇ ਨੂੰ। ਬੱਲੇ ਬੱਲੇ। ਕਣਕ ਨਕਲੀਆ ਲੈ ਗਿਆ। ਹਾਂ 4 ਗੱਡੇ ਭਰੀਆਂ ਦੇ ਕਿ ਬੋਰੀਆਂ ਭਰੀਆਂ ਜੀ। ਅੱਛਾ। ਜਾਨੀ ਉੱਥੇ ਗਾਈ ਉਹਨਾਂ ਦਾ ਫੜੇ ਹੀ ਚੱਲਦੇ ਹੁੰਦੇ। ਫੜੇ ਚੱਲਦੇ ਉਹ ਉੱਥੇ ਕਹਿੰਦੇ ਗਾਹ ਦੇਣੀਆਂ ਉਹਨੂੰ ਜੱਟਾਂ ਨੇ ਸਾਨੂੰ। ਅੱਛਾ। ਤੇ ਕਣਕ ਹੀ ਲੈ ਗਿਆ ਸੀ ਸਾਨੂੰ। ਅਸੀਂ ਮੱਝਾਂ ਹੀ ਰੱਖੀਆਂ ਤੇ ਤੂੜੀ ਦੀ ਵੀ ਲੋੜ। ਉਹ ਉੱਥੇ ਭਰੀਆਂ ਸਿਆਣੇ ਰਹਿ ਗਏ। ਉਹਨੇ ਕਿਹਾ ਪੈਸਿਆਂ ਦਾ ਵੀ ਤਾਂ ਗਾਂ ਸਮਾਨ ਹੀ ਲੈਣਾ, ਜਾ ਕੇ ਕਣਕ ਹੀ ਲੈਣੀ ਆਪਣੀ। ਬਿਲਕੁਲ। ਇਹ ਤੂੜੀ ਵੀ ਲੱਭ ਜੂਗੀ, ਨਾਲੇ ਤੂੜੀ ਲੱਭ ਜੂ ਨਾਲੇ ਕਣਕ, ਨਾਲੇ ਦੇ ਬਹੁਤੀ ਹੋ ਜਾਂਦੀ ਆ। ਹਾਂਜੀ। ਤੇ ਮੈਂ ਉਦੋਂ ਹਲਕਾ ਜਿਹਾ ਸੀਗਾ। ਅੱਛਾ। ਨਾਲ ਹੀ ਗਿਆ ਮੈਂ। ਤੇ ਉਹਨਾਂ ਨੇ ਨਾ ਕੋਠੇ ਉਹਨਾਂ ਦੇ ਏਦਾਂ ਕੱਚੇ ਮੱਚੇ ਜਿਹੇ ਸੀ। ਤੇ ਖਾਣਾ ਚੰਗਾ ਪਕਾਇਆ ਉਹਨੇ। ਮਰਾਸੀ ਖਾਣਾ ਬਹੁਤ ਵਧੀਆ ਪਕਾਉਂਦੇ ਆ। ਖਾਣ ਪੀਣ ਦੇ ਸ਼ੌਕੀਨ ਖਾਣ ਪੀਣ ਦੇ ਸ਼ੌਕੀਨ। ਮਾਮਾ ਮੇਰਾ ਕਹਿੰਦਾ ਉਹ ਛੱਜੋ ਉਹ ਯਾਰ ਕੋਠੇ ਤੁਹਾਡੇ ਏਦਾਂ ਦੇ ਇੰਨੇ ਰੁਪਈਏ ਲਿਆਉਂਦੇ ਆ, ਇੰਨੇ ਰੁਪਈਏ ਲਿਆਉਂਦੇ ਆ ਤੇ ਕੋਠੇ ਤੁਹਾਡੇ ਆ ਡਿੱਗਣ ਵਾਲੇ ਹੋਏ ਕੱਚੇ ਮੱਚੇ। ਇਹਨਾਂ ਨੂੰ ਨਹੀਂ ਪੱਕੇ ਕੀਤਾ। ਉਹ ਹਾਂਡੀ ਲਿਆ ਕੇ ਰੱਖਤੀ ਉਹਨੇ। ਕਹਿੰਦਾ ਚੌਧਰੀ ਆ ਖਾ ਗਈ ਸਭ ਕੁਝ। ਹਾਂਡੀ ਖਾ ਗਈ। ਹਾਂਡੀ ਦਾ ਸਵਾਦ ਹੀ ਕੀਤਾ। ਹਾਂਡੀ ਖਾ ਗਈ। ਠੀਕ ਹੈ। ਹਾਂ ਕਹਿੰਦਾ ਇਹ ਸਾਡੀ ਅਗੇ ਇੱਕ ਕੋਠਿਆਂ ਕੋਠਿਆਂ ਵਾਲਾ ਨਹੀਂ ਖਿਆਲ। ਖਾਣ ਪੀਣ ਦੇ ਯਕੀਨ। ਤੇ ਹੋਰ ਬਾਬਾ ਜੀ ਉੱਥੇ ਦੇ ਕੋਈ ਆਪਣੇ ਆਲੇ ਦੁਆਲੇ ਕੋਈ ਮੇਲੇ ਮਸ਼ਹੂਰ ਦੱਸੋ, ਕਿੱਥੇ ਲੱਗਦਾ ਹੁੰਦਾ ਸੀ, ਕੀ ਹਿਸਾਬ ਕਿਤਾਬ ਸੀ? ਮੇਲਾ ਸਾਡੇ ਜ਼ਿਆਦਾ ਤਾਂ ਮੇਲਾ ਇਹ ਮਢਾਲੀ ਲੱਗਦਾ ਸੀ। ਕਦੇ ਗਏ ਸੀ ਮਢਾਲੀ ਵਾਲੇ ਮੇਲੇ ਤੇ? ਹਾਂ ਜੀ। ਅੱਛਾ। ਜਾਂਦੇ ਰਹੇ ਹਾਂ। ਅੱਛਾ। ਕਿੰਨੀ ਕੁ ਦੂਰ ਸੀ ਤੁਹਾਡੇ ਤੋਂ ਮਢਾਲੀ? ਸਾਤੋਂ ਅਸੀਂ ਤੁਰ ਕੇ ਵੀ ਚੱਲ ਜਾਂਦੇ, ਸਿੱਧੇ ਨੇੜੇ ਸੀ। ਨਹੀਂ ਤਾਂ ਪਹਿਲਾਂ ਜਾਣਾ ਛਾਉਣੀ, ਜਲੰਧਰ ਦੀ ਛਾਉਣੀ। ਅੱਛਾ। ਉੱਥੋਂ ਫਿਰ ਫਗਵਾੜੇ ਜਾਣਾ। ਅੱਛਾ ਜੀ। ਤੇ ਫਗਵਾੜਿਓਂ ਅੱਗੇ ਮਢਾਲੀ ਜਾਣਾ। ਮਢਾਲੀ ਸ਼ਰੀਫ ਚੱਲ ਹਾਂ। ਤੇ ਬਹੁਤੇ ਤਾਂ ਤੁਰ ਕੇ ਚੱਲ ਜਾਂਦੇ ਸੀ। ਉੱਥੇ ਤਾਂ ਫਿਰ ਸਾਰੀਆਂ ਕੌਮਾਂ ਆਉਂਦੀਆਂ ਸੀ, ਸਿੱਖ, ਹਿੰਦੂ, ਮੁਸਲਮਾਨ ਸਾਰੇ ਆਉਂਦੇ ਸੀ। ਸਭ। ਹੁਣ ਵੀ ਉਹੀ ਕਰਾਉਂਦੇ ਮੇਲੇ ਉੱਥੇ ਦੇ? ਉਹ ਜਿਹੜੇ ਸਿੱਖ ਸੀ ਨਾ ਉਹ ਰਾਤ ਨੂੰ ਲੰਗਰ ਲੈਂਦੇ ਸੀ। ਰਾਤ ਨੂੰ ਲੰਗਰ ਲੈ ਕੇ ਖਾਣਾ, ਦਿਨੇ ਨਹੀਂ ਲੈਣਾ, ਰਾਤ ਨੂੰ ਲੰਗਰ ਲੈਂਦੇ ਸੀ। ਉਹ ਤਾਂ ਆਪਣੀ ਵਾਰੀ ਲਾਈ ਹੋਊਗੀ ਨਾ, ਜਿੱਦਾਂ ਆਪਣੀ ਵੰਡ ਸੀਗੀ। ਮੈਂ ਇੰਨਾ ਕੁ ਸੀਗਾ ਵੀ ਮੈਨੂੰ ਛੋਟੀ ਜੀ ਬਾਲਟੀ ਦਿੱਤੀ, ਛੋਟੀ ਜਿਹੀ। ਅੱਛਾ। ਵੀ ਤੂੰ ਇਹ 'ਚ ਦਾਲ ਪਾ ਕੇ ਚੱਲ। ਅੱਛਾ। ਮਗਰ ਵਰਤਾਨ ਲਈ? ਹਾਂਜੀ। ਅੱਛਾ ਅੱਛਾ। ਹਾਂ। ਤੇ ਬਾਬਾ ਕਾਲੂ ਸ਼ਾਹ ਹੁੰਦਾ ਸੀ, ਉਹ ਰੋਟੀ ਦਿੰਦਾ ਹੁੰਦਾ ਸੀ। ਬਾਬਾ ਕਾਲੂ ਸ਼ਾਹ। ਇਹਦਾ ਮਤਲਬ ਤੁਸੀਂ ਤਾਂ ਫਿਰ ਮੇਲੇ ਦੇ ਉੱਥੇ ਇੰਤਜ਼ਾਮੀਆਂ 'ਚ ਵੀ ਰਹੇ ਹੋ? ਸਾਡੇ ਜਿੰਨੇ ਬੰਦੇ ਸੀਗੇ ਨਾ ਪਿੰਡ ਦੇ ਤਾਰਾਗੜ੍ਹ ਦੇ, ਹਾਂਜੀ, ਲਾਂਗਰੀ ਸੀ ਇਹ। ਅੱਛਾ। ਤੇ ਇਹਨਾਂ ਦੇ ਸਿਰ ਤੇ ਏਦਾਂ ਮੰਡੇਰ ਬੰਨਿਆ ਹੁੰਦਾ ਸੀ। ਅੱਛਾ। ਤੇ ਇਹਨਾਂ ਨੂੰ ਪੁਲਿਸ ਕੋਈ ਨਹੀਂ ਬੁਲਾ ਸਕਦੀ। ਉਹ ਸਪੈਸ਼ਲ ਆਪਣਾ ਦਿੱਤੀ ਹੁੰਦੀ ਸੀ ਨਾ ਨਿਸ਼ਾਨੀ? ਹਾਂਜੀ। ਇਹ ਇੰਤਜ਼ਾਮੀਆਂ ਦੇ ਬੰਦੇ ਆ। ਅੱਛਾ। ਤੇ ਉਹ ਕਾਲੂ ਸ਼ਾਹ ਰੋਟੀ ਦਿੰਦੇ ਹੁੰਦੇ ਸੀ। ਬੜੇ ਬਜ਼ੁਰਗ ਸੀ, ਹਾਸੀ ਸੀਗੇ, ਬੜੀ ਹਾਸੀ ਬਜ਼ੁਰਗ ਸੀ। ਸਹੀ। ਅਲੀ ਅਹਿਮਦ ਦਿੰਦਾ ਸੀਗਾ ਦਾਲ। ਅੱਛਾ ਜੀ। ਅਲੀ ਅਹਿਮਦ ਜਿਹੜਾ ਗੱਦੀ ਨਸ਼ੀਨ ਰਿਹਾ ਹੁਣ ਉੱਥੇ, ਉਹ ਉੱਥੇ ਹੀ ਜਾ ਕੇ ਉੱਥੇ ਹੀ ਉਹਦੀ ਅਲੀ ਮੁਹੰਮਦ ਅਲੀ ਉੱਥੇ ਹੀ ਆ? ਅਲੀ ਅਹਿਮਦ। ਹਾਂ, ਉਹਦੀ ਉੱਥੇ ਤੁਰਬਤ ਹੋ ਗਈ। ਅੱਛਾ ਅੱਛਾ ਅੱਛਾ। ਠੀਕ ਹੋ ਗਿਆ। ਹਾਂ ਜੀ। ਉਹ ਉੱਥੇ ਉਹਨਾਂ ਨੇ ਮੇਰਾ ਖਿਆਲ ਰੋਜ਼ਾ ਵੀ ਬਣਾਇਆ। ਰੋਜ਼ਾ ਅਲੀ ਅਹਿਮਦ ਦਾ ਰੋਜ਼ਾ ਵੀ ਬਣਿਆ। ਠੀਕ ਹੋ ਗਿਆ। ਤੁਸੀਂ ਅਲੀ ਅਹਿਮਦ ਨੂੰ ਮਤਲਬ ਉਦੋਂ ਜਾਣਦੇ ਸੀਗੇ, ਆਪਸ ਵਿੱਚ ਨਾ ਇੱਕ ਦੂਜੇ ਨਾਲ ਵਾਕਫੀਅਤ ਹੈਗੀ ਸੀਗੀ? ਹਾਂਜੀ। ਅੱਛਾ। ਜਾਣਦੇ ਸੀ ਉਹ, ਜਾਣੀ ਨਾ ਰਾਜਿਓਂ ਬਦਲ ਗਿਆ। ਅੱਛਾ। ਬਦਲਿਆ ਇਹ ਵੀ ਮੈਂ ਇੱਥੇ ਗੱਦੀ ਨਸ਼ੀਨ ਹੋ ਜੂ। ਉਹਨੇ ਕੜਾ ਪਾ ਲਿਆ। ਅੱਛਾ। ਸਿੱਖ ਬਣ ਗਿਆ। ਉਹ ਰਹਿ ਗਿਆ ਉੱਥੇ। ਉਹ ਫਿਰ ਗੱਦੀ ਨਸ਼ੀਨ ਰਿਹਾ। ਕੜਾ ਪਾੜਨਾ ਤਾਂ ਸਿੱਖ ਨਹੀਂ ਬੰਦਾ ਬਣਦਾ, ਉਹ ਤਾਂ ਅਕੀਦਾ ਬਦਲਣਾ ਪੈਂਦਾ। ਬਸ। ਉਹ ਬਸ ਸਿਰਫ ਉਹਨੂੰ ਖਿਆਲ ਸੀ ਵੀ ਮੈਂ ਇੱਥੇ ਗੱਦੀ ਨਸ਼ੀਨ ਹਾਂ। ਤੇ ਰਿਹਾ ਵੀ ਉਹ ਗੱਦੀ ਨਸ਼ੀਨ ਹੀ ਰਿਹਾ। ਅੱਛਾ। ਹਾਂ। ਹੁਣ ਉਹਦਾ ਰੋਜ਼ਾ ਵੀ ਬਣਾਇਆ ਉਹਨਾਂ ਨੇ, ਅਲੀ ਅਹਿਮਦ। ਉਹ ਰਜਪੂਤ ਸੀ, ਚੜਾਵਾ ਸੀ। ਅੱਛਾ। ਰਜਪੂਤ ਬਾਬੇ ਦਾ ਚੜਾਵਾ ਸੀ ਉਹ ਵੀ। ਅੱਛਾ। ਜਿੰਨੇ ਉੱਥੇ ਚੜਾਵੇ ਸੀਗੇ। ਤੇ ਉਹ ਸੀਗਾ
ਲੰਗਰ ਤੇ ਉਹ ਆ ਗਿਆ ਜਦੋਂ ਬਾਬਾ ਕਾਲੂ ਸ਼ਾਹ ਨੇ ਸਫ਼ਰ ਕੀਤਾ। ਉਸ ਤੋਂ ਬਾਅਦ ਉਹ ਫਿਰ ਰੋਟੀ ਦੇਣ ਆ ਗਿਆ। ਅੱਛਾ ਜੀ। ਰੋਟੀ ਤੇ ਲੰਗਰ ਦੇਣ। ਠੀਕ ਹੈ। ਉਹ ਤੋਂ ਬਾਅਦ ਬਾਬਾ ਕਾਲੇ ਸ਼ਾਹ ਜਿਹੜਾ ਸੀ ਜਿਨ੍ਹਾਂ ਨੇ ਇੱਥੇ ਸਫ਼ਰ ਕੀਤਾ, ਇਹ ਹੋ ਗਏ ਦਾਲ ਤੇ। ਇਹ ਦਾਲ ਤੇ ਆ ਗਏ। ਇਹ ਦਾਲ ਤੇ ਆ ਗਏ। ਇਹ ਅਲੀਮ ਰਜਪੂਤ ਸੀਗਾ, ਘਾਬਰ ਜਾਂਦਾ ਸੀ, ਗੁੱਸੇ ਵਾਲਾ ਹੋਣਾ, ਘਬਰਾਹਟ ਕਰ ਜਾਂਦਾ ਸੀ। ਹਾਂ। ਤੇ ਇੱਥੋਂ ਛੱਡਣੇ ਬੰਦੇ ਬਹੁਤੇ ਦੇਖਣਾ, ਗਰੁੱਪ ਦੇ ਗਾਹਾਂ ਨਿਕਲ ਜਾਣਾ। ਅੱਛਾ। ਤੇ ਸਾਈਂ ਨੂਰੇ ਸ਼ਾਹ ਹੁੰਦੇ ਸੀਗੇ ਜਿਹੜੇ ਕਾਰਕੁਨ ਸੀ, ਹਰ ਚੀਜ਼ ਜਾਨੀ ਹਰ ਚੀਜ਼ ਉਹਨਾਂ ਦੇ ਕੰਟਰੋਲ ਸੀ। ਉਹਨਾਂ ਨੇ ਫਿਰ ਉਹਦੇ ਮਗਰ ਤਾਲ ਰੱਖਣੀ। ਅੱਛਾ ਜੀ। ਇਹ ਛੱਡ ਜਾਂਦਾ, ਬੰਦੇ ਕਿਉਂ ਛੱਡਦਾ? ਉਹਨੂੰ ਕਹਿਣਾ ਇਹਨਾਂ ਨੂੰ ਕੌਣ ਰੋਟੀ ਦਊ? ਅੱਛਾ। ਇਹ ਕਿਉਂ ਛੱਡੇ? ਚੱਲ ਉੱਥੇ। ਫਿਰ ਉਹਨੇ ਮਗਰ ਤਾਲ ਰੱਖਦੇ ਸੀ। ਠੀਕ ਹੈ। ਜਿੰਨਾ ਚਿਰ ਬਾਬਾ ਕਾਲੂ ਸ਼ਾਹ ਰਿਹਾ ਕੋਈ ਤਾਲ ਨਹੀਂ ਸੀ। ਉਹਨਾਂ ਨੂੰ ਜਾਣੀ ਸਾਰੇ ਮੇਲੇ 'ਚ ਪਤਾ ਹੁੰਦਾ ਸੀ ਵੀ ਇਹਨੇ ਰੋਟੀ ਲਈ, ਇਹਨੇ ਨਹੀਂ ਲਈ। ਉਹ ਆਪਣੀ ਇੰਨੀ ਤਕਦੋ ਨਾਲ ਕੰਮ ਕਰਦੇ ਸੀਗੇ, ਤਵੱਜਾ ਨਾਲ ਕੰਮ ਕਰਦੇ ਸੀਗੇ। ਯਾਨੀ ਉੱਦਾਂ ਉਹਨਾਂ ਨੂੰ ਇੰਨੀ ਨਿਗਾਹ ਸੀ। ਜ਼ਿੰਮੇਵਾਰੀ ਸਮਝਦੇ ਸੀ ਆਪਣੀ। ਜ਼ਿੰਮੇਵਾਰੀ। ਇੱਕ ਆਇਆ ਟਾਈਮ ਇਹ ਹੋਇਆ ਵੀ ਪਹਿਲਾਂ ਲਿਆਣ ਕੇ ਟੋਕਰੇ ਰੱਖ ਦਿੰਦੇ ਸੀ ਬਾਬੇ ਦੇ ਪੌੜੀਆਂ 'ਤੇ। ਅੱਛਾ ਜੀ। ਤੇ ਦਾਲ ਰੱਖ ਦੇਣੀ, ਦਾਲਟੀਆਂ ਤੇ ਦੁਆ ਮੰਗਣੀ, ਦੁਆ ਮੰਗ ਕੇ ਫਿਰ ਚੱਕਣੀ। ਤੇ ਪਹਿਲਾਂ ਜਾਂਦੇ ਹੁੰਦੇ ਸੀ ਉਹ ਮਲੰਗਾਂ ਦੇ ਡੇਰੇ 'ਚ। ਅੱਛਾ ਜੀ। ਇੱਕ ਉਹ ਲਾਈਨ ਲਾ ਕੇ ਦੁਨੀਆ ਬੈਠੀ, ਉਹ ਤੱਕ 2 ਕਿੱਲਿਆਂ 'ਚ ਲਾਈਨ। ਤੇ ਬਾਬਾ ਕਾਲੂ ਸ਼ਾਹ ਨੇ ਕਿਹਾ ਲਾਈਨ ਲਾ ਕੇ ਬੈਠੇ, ਚਲੋ ਇਹਨਾਂ ਨੂੰ ਲਾਈਨ ਵਾਲਿਆਂ ਨੂੰ ਦੇ ਦੇਣੀ ਰੋਟੀ। ਉਹ ਬਾਬਾ ਕਾਲੂ ਸ਼ਾਹ ਨੇ ਰੋਟੀ ਦੇ ਦਿੱਤੀ ਲਾਈਨ ਵਾਲਿਆਂ ਨੂੰ। ਅੱਛਾ। ਦੇ ਦਿੱਤੀ ਰੋਟੀ ਤਾਂ ਉਹ ਲਾਈਨ ਬਕਤਾ ਕੇ ਤਾਂ ਆ ਗਏ ਮਲੰਗਾ 'ਚ। ਉਹ ਜਦੋਂ ਮਲੰਗਾ ਜਾਣ ਕੇ ਰੋਟੀ ਦਿੱਤੀ ਤਾਂ ਇੱਕ ਮਲੰਗ ਨੇ ਨਾ ਪਹਿਲਾਂ ਹੀ ਉਸ ਨੇ ਚੱਕ ਕੇ ਬਾਬੇ ਦੇ ਕਾਲੂ ਸ਼ਾਹ ਦੇ ਹਿੱਕ 'ਚ ਮਾਰੀ ਰੋਟੀਆਂ। ਉਹ ਕਿਉਂ? ਤੇ ਉਧਰ ਕਿਉਂ ਭਗਤਾਈ? ਅੱਛਾ, ਪਹਿਲੇ ਉਧਰ ਕਿਉਂ? ਤੇ ਉਧਰ ਕਿਉਂ ਗਏ? ਉਹਨਾਂ ਨੇ ਕਿਹਾ ਵੀ ਲਾਈਨ ਲੱਗੀ ਆ, ਰੋਟੀ ਵਰਤਾ ਦਿੰਦੇ ਆ। ਜਦੋਂ ਉਹ ਹਿੱਕ 'ਚ ਰੋਟੀ ਮਾਰੀ, ਅੱਛਾ, ਤੇ ਬਾਬਾ ਸਿਕੰਦਰ ਸ਼ਾਹ ਇੱਥੇ ਆ ਸੂਏ ਤੇ ਉਹਦੀ ਤੁਰ ਪਏ। ਅੱਛਾ, ਇੱਥੇ ਆ ਗਿਆ ਬਾਬਾ ਸਿਕੰਦਰ ਠੀਕ ਆ। ਸ਼ਾਹ, ਬੜਾ ਜਵਾਨ। ਇਹ ਰਿਪੋਰਟ ਸੀ ਇਹਦੀ। ਅੱਛਾ ਜੀ। ਬਾਬਾ ਸਿਕੰਦਰ ਸ਼ਾਹ ਰਿਪੋਰਟ ਸੀ, ਬਹੁਤ ਜਵਾਨ ਸੀ। ਠੀਕ ਹੈ ਜੀ। ਤੇ ਆ ਪੈਲੀਆਂ ਇੱਥੇ ਰਾਜਪੂਤ ਸੀਗੇ ਇੱਥੇ ਅੰਮ੍ਰਿਤਸਰ ਦੇ ਕੋਟ ਚੌਕ ਦੇ ਵਿੱਚ ਬਹਿ ਨਹੀਂ ਦਿੰਦੇ। ਤੇ ਇਹ ਫਿਰ ਕੇਸ ਕੀਤਾ ਉਹਨਾਂ ਨੇ ਵੀ ਸਾਸੀ ਇੱਥੇ ਜੀ ਕਬਰਾਂ ਬਣਾਉਣੀਆਂ। ਅੱਛਾ। ਤੇ ਸਿਕੰਦਰ ਸ਼ਾਹ ਦੇ ਕੇਸ ਕੀਤਾ। ਸਿਕੰਦਰ ਸ਼ਾਹ ਜਦੋਂ ਪੇਸ਼ ਹੋਇਆ ਉੱਥੇ ਅਫਸਰ ਦੇ, ਉਹਨੇ ਅਫਸਰ ਨੇ 4 ਪੈਲੀਆਂ ਵੀ ਲਿਖ ਦਿੱਤੀਆਂ ਤੇ ਨਾਲ ਪਾਣੀ ਵੀ ਲਾਤਾ। ਅੱਛਾ। ਜਾਣੀ ਐਡੀ ਜੈਸ ਸੀ ਉਹਦੀ, ਐਡੀ ਐਡੀ ਅੱਖ ਤੇ ਖੂਟਾ ਪੀਂਦਾ ਸੀ ਰੱਜ ਕੇ, ਜਵਾਨ ਬੜਾ ਸੀ। ਅੱਛਾ। ਤੇ ਇਹ ਫਿਰ ਖੂੰਡਾ ਰੱਖਦਾ ਹੁੰਦਾ ਸੀ ਆਪਣੇ ਬਰਾਬਰ ਦਾ। ਇਹਨੇ ਉਹਨੂੰ ਫੜ ਲਿਆ। ਅੱਛਾ। ਕਹਿੰਦਾ ਬਾਬਾ ਜੀ ਤੁਸੀਂ ਬਤਾਓ ਲੰਗਰ। ਉਹ ਮਲੰਗਾਂ ਨੂੰ ਦੇਣ ਲੱਗ ਪਏ ਬਾਬਾ ਕਾਲੂ ਸ਼ਾਹ। ਤੇ ਉਹਨੇ ਕਿਹਾ ਤੂੰ ਇਹ ਦੱਸ ਵੀ ਉਹ ਮਾਲਕ ਆ, ਉਹ ਜਿਹਨੂੰ ਮਰਜੀ ਦੇਣ ਪਹਿਲਾਂ ਰੋਟੀ, ਤੇਰਾ ਕੀ ਕੰਮ ਆ ਇੱਕ ਜਮਾਨ ਦਾ ਰੋਟੀ? ਤੂੰ ਕਿਉਂ ਮਾਰੀ? ਲੰਗਰ ਲੈਣ ਆਇਆ ਤੇ ਤੂੰ ਰੋਟੀ ਕਿਉਂ ਮਾਰੀ ਇੱਕ? ਤੂੰ ਬਹੁਤ ਮੋਤਬਰ ਸੀ। ਉਹਨੇ ਕਿਹਾ ਲਿਆਓ, ਲਿਆਂਦਾ ਨਾ ਹੀ ਲਿਆਂਦਾ, ਉਹਦੀ ਟਿੰਡ ਕਰਾਈ, ਘੜਾ ਰੱਖਿਆ ਉਹਦੇ ਸਿਰ ਤੇ ਟਿੰਡ ਦੇ ਉੱਤੇ ਭਰ ਕੇ, ਚੱਲ ਗੇੜਾ ਦੇ ਮਲੰਗਾ ਤੋਂ, ਇਹ ਤੈਨੂੰ ਸਜ਼ਾ ਨਹੀਂ ਆ ਖੂੰਡਾ ਦੇਖ ਲਾ। ਬਾਬੇ ਦੇ ਹਿੱਕ 'ਚ ਰੋਟੀ ਮਾਰੀ, ਕਿਉਂ ਮਾਰੀ? ਉਹ ਮਾਲਕ ਆ, ਜਿਹਨੂੰ ਮਾਰੀ ਪਹਿਲਾਂ ਦੇ। ਸਹੀ ਗੱਲ ਹੈ। ਤੂੰ ਕਿਉਂ ਏਦਾਂ ਕੀਤੀ? ਜੀ ਉਹ ਫੇ ਮੰਨਣਾ ਪਿਆ। ਬਾਬਾ ਜੀ ਇੱਕ ਮਢਾਲੀ ਸ਼ਰੀਫ ਇੱਥੇ ਸਾਹੀਵਾਲ ਦੇ ਕੋਲ ਵੀ ਉੱਥੇ ਮੇਲਾ ਕਰਾਉਂਦੇ ਆ। ਕਿੱਥੇ? ਆ ਸਾਹੀਵਾਲ ਦੇ ਕੋਲ। ਇਹ ਉਹੋ ਹੀ ਆਏ, ਉਹੀ ਆ ਉਹਨਾਂ ਦੀ ਜਾਣੀ ਸ਼ਾਖ ਆ। ਸਾਈਂ ਬੀਬੀ ਗੱਦੀ ਨਸ਼ੀਨ ਬੀਬੀ ਸੀਗੀ। ਅੱਛਾ ਜੀ। ਤੇ ਸਾਈਂ ਨੂਰੇ ਸ਼ਾਹ ਸੀਗੇ ਕਾਰਕੁਨ, ਹਰ ਕੰਮ ਉਹਨਾਂ ਦੇ ਹੱਥਾਂ 'ਚ। ਠੀਕ ਹੈ। ਯਾਨੀ ਜੋ ਵੀ ਲਿਆਉਣਾ ਦੇਣਾ ਕਰਨਾ ਉਹਨਾਂ ਨੇ। ਠੀਕ। ਅੱਛਾ ਬਾਬਾ ਜੀ ਇਹ ਦੱਸੋ, ਤੁਹਾਡਾ ਪਿੰਡ ਦੇ ਵਿੱਚ ਘਰ ਕਿਹੜੀ ਸਾਈਡ ਤੇ ਸੀਗਾ? ਸਾਡੀ ਸਾਈਡ ਤੇ ਸੀਗਾ, ਸਾਡੇ ਕੋਲ ਨਾਲ ਮਸਜਿਦ ਸੀ। ਅੱਛਾ, ਮਸਜਿਦ ਇੱਕੋ ਹੀ ਸੀਗੀ? ਇੱਕੋ ਹੀ ਮਸਜਿਦ ਪੂਰੇ ਪਿੰਡ 'ਚ? ਪੂਰੇ। ਅੱਛਾ। ਕਿਉਂ ਉਧਰ ਜਿੱਧਰ ਮੁਸਲਮਾਨ ਦੇ ਪਾਸੇ ਉਧਰ ਰਾਈਆਂ ਦੇ ਵੀ ਘਰ ਉਧਰ ਸੀ, ਆਪਣੇ ਬਰਾਦਰੀ ਅਨਸਾਰੀਆਂ ਦੇ। ਮੁਸਲਮਾਨਾਂ ਦੇ ਕਿੰਨੇ ਘਰ ਸੀਗੇ ਪਿੰਡ 'ਚ? ਬਾਬਾ ਘਰ ਚੰਗੇ ਸੀ। ਅੱਛਾ, ਬਾਬਾ ਸੀਗੇ। ਹਾਂ, ਮਾਲਕ ਸੀਗੇ। ਮਾਲਕ ਸੀ। ਠੀਕ। ਰਾਈ ਲਿਆ ਕੇ ਬਸਾਏ ਸੀਗੇ। ਅੱਛਾ ਅੱਛਾ। ਤੇ ਉਹ ਮਸਜਿਦ ਦੇ ਲਾਗੇ ਸੀ ਘਰ ਤੁਹਾਡਾ? ਮਸਜਿਦ ਦੇ ਨੇੜੇ ਸੀ, ਬਹੁਤ ਬੜਾ ਭਾਰਾ ਸੀ। ਜੋ ਪਾਕਿਸਤਾਨ ਜੋ ਹਿੰਦੁਸਤਾਨ ਬਣ ਗਿਆ, ਹਾਂ, ਉਹ ਫਿਰ ਉੱਠਣਾ ਪੈ ਗਿਆ। ਤੇ ਸਾਡੇ ਪਿੰਡ ਦੇ
ਆਲੇ ਦੁਆਲੇ ਜਿੰਨੇ ਸਿੱਖ ਸੀ ਨਾ ਹੂੰ ਵਿੱਚ ਲਿਹਾਜ਼ ਵਾਲੇ ਵੀ ਹੁੰਦੇ ਆ। ਜਿਹੜੇ ਸਾਡੇ ਆਲੇ ਦੁਆਲੇ ਸੀ ਉਹ ਤਾਂ ਨਹੀਂ ਸੀ, ਹਾਂ ਜਿਹੜੇ ਦੂਰ ਪਾਰ ਸਿੱਖ ਸੀ ਉਹ ਜਥੇ ਅੱਛਾ। ਬਣ ਕੇ ਆਉਂਦੇ। ਉਹ ਤਾਂ ਜਦੋਂ ਫਿਰ ਹਾਂ। ਉਜਾੜਾ ਪਿਆ ਉਦੋਂ ਹੀ ਆਏ ਆ ਨਾ। ਹਾਂਜੀ ਤਾਂ ਹਾਂਜੀ। ਪਹਿਲੇ ਵੀ ਆਉਂਦੇ ਹੁੰਦੇ ਸੀ? ਨਹੀਂ ਪਹਿਲਾਂ ਨਹੀਂ ਆਉਂਦੇ। ਪਹਿਲੇ ਨਹੀਂ ਸੀ ਆਉਂਦੇ? ਨਾ ਨਾ ਪਹਿਲਾਂ ਪਹਿਲੇ ਤੁਹਾਡਾ ਰਹਿਣ ਸਹਿਣ ਠੀਕ ਸੀਗਾ? ਹਾਂ। ਅੱਛਾ। ਨਹੀਂ। ਉਹ ਸਾਡੇ ਪਿੰਡ ਜਦੋਂ ਜਥਾ ਪਿਆ ਹਾਂ। ਰਾਤ ਨੂੰ ਘੇਰਾ ਪੈ ਗਿਆ। ਅੱਛਾ ਹਰੀਆਂ ਵੇਲਾ ਸਾਤੋਂ 20-25 ਮੀਲ ਤੇ ਸੀ। ਅੱਛਾ। ਹਰੀਆਂ ਵੇਲਾ ਹੂੰ ਉਹ ਜਿਹੜੇ ਨਿਹੰਗ ਸੀਗੇ ਉਹ ਨਿਹੰਗ ਛਡਾਉਂਦੇ ਸੀ। ਅੱਛਾ ਉਹ ਕਤਲੋ ਗਾਰਡ ਕਰਦੇ ਸੀ। ਅੱਛਾ। ਲੁੱਟਦੇ ਲੱਟਦੇ ਕੋਈ ਨਹੀਂ ਸੀ, ਨਾ ਕੋਈ ਕੁਛ ਨਹੀਂ ਸੀ। ਕਤਲੋ ਗਾਰਡ ਉਹਨਾਂ ਨੂੰ ਕਤਲੋਗਾਰਤ ਦਾ ਹੁਕਮ ਕਿਹਨੇ ਦਿੱਤਾ ਸੀਗਾ? ਬੱਲਾ ਜਾਣੇ ਉਹ ਉਦੋਂ ਅੱਛਾ। ਯਾਨੀ ਕੋਈ ਐਲਾਨ ਨਹੀਂ ਸੀ ਹੋਇਆ ਵੀ ਮਾਰੋ ਮੂਰੋ, ਆਪੇ ਹੀ ਸ਼ੁਰੂ ਕਰਤਾ ਤਾ? ਆਪੇ ਸ਼ੁਰੂ ਆਪੇ ਕਰਤਾ ਸ਼ੁਰੂ ਨਾ, ਕਰਤਾ। ਵਡਾਂਗਾ ਸ਼ੁਰੂ ਕਰਤਾ। ਅੱਛਾ। ਉਹ ਸਾਡੇ ਪਿੰਡ ਉਹ ਵੀ ਆ ਗਏ ਹਮਲਾਵਰ ਹੋ ਕੇ? ਹਾਂ। ਹੂੰ ਜਦੋਂ ਉਹ ਆ ਗਏ ਜਿਹੜੇ ਸਾਡੇ ਇਰਦ ਗਿਰਦ ਪਿੰਡ ਸੀਗੇ ਹੂੰ ਲਿਹਾਜ਼ ਵਾਲੇ ਬਹੁਤ ਹੁੰਦੇ ਆ। ਹੂੰ ਸਾਡੇ ਪਿੰਡ ਦੇ ਜਿਹੜੇ ਬਾਣੀਏ ਸੀ ਉਹਨਾਂ ਨੇ ਵੀ ਮਿੰਨਤਾਂ ਕੀਤੀਆਂ ਤੇ ਨਾ ਤੇ ਮਾਰੋ। ਇਹ ਲੁੱਟ ਲਓ, ਹਾਂ ਮਾਰੋ ਨਾ। ਮਾਰਿਓ ਹਾਂ। ਬੰਦਾ ਨਾ ਮਾਰਿਓ, ਹਾਂ ਲੁੱਟ ਲਓ। ਅੱਛਾ। ਉਹ ਜਿਹੜੇ ਸਿੱਖ ਸੀਗੇ ਆਲੇ ਦੁਆਲੇ ਉਹ ਵੀ ਕਹਿੰਦੇ ਵੀ ਲੁੱਟ ਲਓ ਤੇ ਬੰਦਾ ਨਹੀਂ ਅਸੀਂ ਮੰਨ ਦੇਣਾ, ਹੂੰ ਬੰਦਾ ਨਹੀਂ ਇੱਥੇ ਮਾਰ ਦੇਣਾ। ਹੂੰ ਹੂੰ ਕੋਈ ਬਾਬੇ ਦਾ ਕਰਮ ਸੀਗਾ, ਅੱਛਾ। ਬਾਬੇ ਦੀ ਜਨਾਬ ਦਾ ਕੋਈ ਕਰਮ ਸੀ ਹੂੰ ਤੇ ਉਹਨਾਂ ਨੇ ਕਿਹਾ ਬੰਦਾ ਨਹੀਂ ਅਸੀਂ ਮੰਨ ਦੇਣਾ। ਹੂੰ ਉੱਥੇ ਉਹਨਾਂ ਸਾਡੇ ਚੋ ਸੀ ਨਾਲ ਹੀ ਪਿੰਡ ਦੇ, ਹੂੰ ਉੱਥੇ ਸਾਰਾ ਸਿਗਰੇਟ ਇਕੱਠਾ ਹੋਇਆ। ਅੱਛਾ। ਉਹ ਤਾਂ ਜੀ ਲੜਾਈ ਉਹਨਾਂ ਦੀ ਹੋਣ ਲੱਗੀ, ਹੂੰ ਸਿੱਖਾਂ ਦੀ। ਉਹ ਜਿਹੜੇ ਨਿਹੰਗ ਤੇ ਉਧਰ ਉਹ ਯਾਨੀ ਇੱਕ ਤੁਹਾਡੇ ਹੱਕ ਦੇ ਵਿੱਚ ਬੋਲਣ ਲੱਗ ਪਏ? ਉਹ ਜਿਹੜੇ ਸਾਡੇ ਇਰਦ ਗਿਰਦ ਪਿੰਡ ਸੀ ਨਾ ਸਿੱਖਾਂ ਦੇ, ਅੱਛਾ। ਉਹ ਕਹਿੰਦੇ ਸੀ ਅਸੀਂ ਮਾਰ ਨਹੀਂ ਦੇਣਾ ਤੇ ਲੁੱਟ ਲਓ, ਹਾਂ ਬੰਦੇ ਲੁੱਟ ਲਓ, ਆਹ ਪੈਸੇ ਵੀ ਲੁੱਟ ਲਓ, ਮਾਲ ਮਾਰੋ ਨਾ। ਲੁੱਟ ਲਓ, ਬੰਦਾ ਨਹੀਂ ਅਸੀਂ ਮੰਨ ਦੇਣਾ। ਵਾਹ ਬਈ ਵਾਹ। ਤੇ ਉਹ ਜਿਹੜੇ ਕਹਿੰਦੇ ਉਹ ਕਹਿੰਦੇ ਕਤਲੋ ਗਾਰਡ ਕਰਨੀ ਅਸੀਂ ਲੁੱਟਣਾ ਨਹੀਂ, ਅਸੀਂ ਲੁੱਟਣੇ, ਅਸੀਂ ਵੱਢਣੇ ਆ। ਜਦੋਂ ਬੰਦੇ ਮਾਰ ਕੇ ਫਿਰ ਲੁੱਟ ਮਾਰ ਤੇ ਆਪੇ ਬਾਅਦ ਚ ਹੋ ਜਾਣੀ ਹੈ। ਹਾਂ ਅਸੀਂ ਵੱਢਣੇ ਆ। ਹਾਂ ਉਹ ਕਹਿੰਦੇ ਅਸੀਂ ਇੱਕ ਜੀਵ ਹੀ ਨਹੀਂ ਵੱਢਣ ਦੇਣਾ। ਅੱਛਾ। ਇਹ ਉੱਥੇ ਉਹਨਾਂ ਦੀ ਲੜਾਈ ਹੋਣ ਲੱਗੀ, ਆਪਸ ਵਿੱਚ ਆ ਲੜਾਈ ਲਾਏ ਹੋਣ। ਅੱਛਾ। ਉਹ ਫਿਰ ਸਿਆਣੇ ਬੰਦੇ ਉਹਨਾਂ ਦੇ ਜਿਹੜੇ ਵਿੱਚ ਉਹ ਪੈ ਗਏ ਉਹਨਾਂ ਨੂੰ। ਹਾਂ ਉਹਨਾਂ ਹਰੀਆਂ ਬੇਲਾਂ ਵਾਲਿਆਂ ਨੂੰ ਕਿਹਾ, ਉਹਨੇ ਕਿਹਾ ਸੋਰਿਓ ਤੁਸੀਂ ਇੱਥੇ ਇਹਨਾਂ ਦੇ ਵਿੱਚ ਆਟੇ 'ਚ ਲੂਣ ਵੀ ਨਹੀਂ। ਹਾਂ ਉਹ 12 ਪਿੰਡ ਇਕੱਠੇ ਹੋਏ ਆ 12 ਪਿੰਡ ਇਕੱਠੇ ਹੋ ਗਏ ਤੇ ਤੁਸੀਂ ਇੱਕ ਪਿੰਡ ਆ ਗਿਆ ਨਿਹੰਗ ਹਾਂ। ਤੇ ਤੁਹਾਡਾ ਤਾਂ ਜੀਵ ਹੀ ਨਹੀਂ ਜਾਣਾ। ਨਿਹੰਗ ਪਿੰਡ ਦਾ ਨਾਂ ਸੀ? ਨਿਹੰਗ ਸੀ, ਉਹ ਸਿੱਖਾਂ ਨੂੰ ਨਿਹੰਗ ਕਹਿੰਦੇ ਸੀ। ਸਿੱਖਾਂ ਨੂੰ ਨਿਹੰਗ ਕਹਿੰਦੇ ਸੀ? ਸਿੱਖਾਂ ਨੂੰ ਨਿਹੰਗ ਠੀਕ ਹੈ। ਕਹਿੰਦੇ ਸੀ। ਹਾਂ। ਅੱਛਾ। ਉਹ ਫਿਰ ਜਿਸ ਵੇਲੇ ਉਹ ਚਲੇ ਗਏ, ਫਿਰ ਅੱਛਾ। ਜਦੋਂ ਉਹ ਚਲ ਗਏ ਤਾਂ ਵਿੱਚ ਤੈਨੂੰ ਪਤਾ ਵੀ ਸਾਰੇ ਤਾਂ ਜਬਾਕ ਬਣੀ ਸੀ, ਹੂੰ ਲੁੱਟਣ ਲੱਗ ਪਏ। ਸਾਡੇ 2 ਸਿਪਾਹੀ ਆ ਗਏ ਸਿੱਖ। ਅੱਛਾ। ਪਹਿਲਾਂ ਸਾਡੇ ਪਿੰਡ ਦਾ ਕਸ਼ਮੀਰੀ ਸਾਡੇ ਪਿੰਡ ਦੇ ਸੀਗੇ, ਹੂੰ। ਮਾਸਟਰ ਸੀਗੇ, ਵਿਆਹ ਸੀ ਉਹ ਥਾਣੇਦਾਰ ਦੇ। ਹੂੰ ਉਹ ਥਾਣੇਦਾਰ ਵੀ ਸਾਡੇ ਲੱਗਾ ਸੀਗਾ। ਹੂੰ ਉਹ ਪਹਿਲਾਂ ਆਇਆ, ਉਹ ਕਹਿੰਦਾ ਗਜਲੋ ਗਾਰਡ ਹੋਣ ਡਈ ਆ, ਲੁੱਟ ਲਟਈਆ ਹੁੰਦਾ, ਤੁਸੀਂ ਬੁੱਢੀਆਂ ਬੁੱਢੇ ਹੂੰ ਤੇ ਸਮਾਨ ਚੱਕ ਕੇ ਤੇ ਕੰਪਰ ਚੱਲ ਚਲੋ ਹੁਸ਼ਿਆਰਪੁਰ। ਨਿਕਲ ਜਾਓ ਉੱਥੋਂ। ਆ ਜਵਾਨ ਮੁੰਡੇ ਰਹੋ, ਜੇ ਉਹੋ ਜਿਹੀ ਗੱਲ ਉਹ ਤਾਂ ਨੱਠਿਆ ਹੋਵੇ, ਦੌੜ ਤਾਂ ਲਾ ਲੈਣਗੇ। ਦੌੜ ਲਾ ਲੈਣਗੇ। ਉਹ ਮੰਨੇ ਨਹੀਂ ਕੋਈ, ਉਹ ਆਪਣੇ ਜਿੰਨੇ ਕੁ ਉਹਦੇ ਨਾਲ ਲੈ ਗਏ ਲੈ ਕੇ ਚਲ ਗਿਆ। ਅੱਛਾ ਜੀ। ਆਪਣੇ ਉਹਦੇ ਘਰ ਵਿਆਹ ਸੀਗਾ ਉਹ ਮਾਸਟਰ ਜਿਹੜਾ ਸਾਡੇ ਪਿੰਡ ਦਾ, ਠੀਕ। ਉਹਦੀ ਭੈਣ ਨੂੰ ਉਹ ਜਿਹੜਾ ਥਾਣੇਦਾਰ। ਹੂੰ ਦੁਬਾਰਾ ਫੇਰ ਉਹਨੂੰ 2 ਸਿਪਾਹੀ ਭੇਜੇ ਮੁਸਲਮਾਨ। ਹਾਂ। ਉਹਨੇ ਕਿਹਾ ਜਾਓ, ਉਹਨਾਂ ਨੇ ਮਾਰੇ ਜਾਣਾ। ਹਾਂ। ਉਹਨਾਂ ਨੇ ਕਿਹਾ ਲੈ ਆ ਜਾਓ। ਫੇਰ ਆ ਗਏ, ਫੇਰ ਉਹ ਜਿੰਨੇ ਕੁ ਉਹਨਾਂ ਦੇ ਨਾਲ ਗਏ ਤੇ ਚਲ ਗਏ। ਹੂੰ ਉਹ ਬੇ ਸਿਆਣੇ ਉਹ ਕਿਉਂ ਕੀ ਹੁੰਦਾ, ਇੱਕ ਵਾਰੀ ਸਿੱਖਾ ਸਾਈ ਹੋਈ ਸੀ, ਉਹ ਕਹਾਣੀਆਂ ਦੁੱਧਾਂ ਦੀਆਂ ਲੈ ਜਾਂਦੇ ਸੀ, ਫੇਰ ਰੌਲਾ ਪੈ ਕੇ ਹਟ ਗਿਆ। ਇਹ ਵੀ 4 ਦਿਨ ਰੌਲਾ ਪੈ ਕੇ ਹਟ ਜਾਣਾ, ਕੁਛ ਵੀ ਨਹੀਂ ਕੋਈ ਨਹੀਂ ਹੋਣਾ। ਹਾਂ ਨਾ ਜਾਓ, ਹਾਂ ਨਾ ਜਾਓ, ਦੇਖੋ ਕੀ ਕਰਦੇ ਆ। ਹਾਂ। ਉਹਨਾਂ ਨੇ ਪਿੰਡ ਨੂੰ ਹਿੱਲਣ ਹੀ ਨਹੀਂ ਦਿੱਤਾ, ਅੱਛਾ। ਜਾਣ ਨਹੀਂ ਦਿੱਤਾ? ਜਾਣ ਨਹੀਂ ਦਿੱਤਾ। ਹੂੰ ਉਹ 30 ਵਾਰੀ ਜਾਣੋ, ਜਦੋਂ ਸਿੱਖ ਭੇਜੇ ਨਾ ਸਿਪਾਹੀ, 30 ਵਾਰੀ ਫੇਰ ਅੱਛਾ। ਜਦੋਂ ਸਿਪਾਹੀ ਭੇਜੇ ਉਹ 2 ਸਿੱਖ। ਹਾਂ। ਉਸ ਦਿਨ ਸਾਡੇ ਬਰਾਤ ਦਾ ਜਥਾ ਪਿਆ ਪਿੰਡ। ਅੱਛਾ। ਰਾਤ ਨੂੰ ਜਥਾ ਪਿਆ, ਦੂਏ ਦਿਨ ਅਗਲੇ ਦਿਨ ਰਾਤ ਦਾ ਸਿਪਾਹੀ ਜਥਾ ਪਿਆ, ਸਰਦਾਰ ਆ ਗਏ। ਰਾਤ ਦਾ ਘੇਰਾ ਪਿਆ ਸੀ। ਹਾਂਜੀ, ਘੇਰਾ ਬਾਹਰ ਪਿਆ। ਪਿੰਡ 'ਚ ਨਹੀਂ ਬੜੇ। ਅੱਛਾ, ਬਾਹਰੋਂ ਬਾਹਰ ਘੇਰਾ ਪਾਇਆ। ਠੀਕ ਤੇ ਹੈ। ਉਧਰ ਉਹਨੇ ਭੇਜਦੇ ਉਹ ਸਿਪਾਹੀ। ਹਾਂ। ਫਿਰ ਮੁਸਲਮਾਨ ਤਾਂ ਸਿਪਾਹੀ ਆਏ ਨਾ, ਸਿੱਖ ਆਏ, ਅੱਛਾ। 2 ਸਿੱਖ। ਜਿਹੜੇ ਬਾਕਬ ਸੀ ਹੂੰ ਉਹ ਪਿੰਡ 'ਚ ਫਿਰਦੇ ਸੀ। ਅੱਛਾ।
ਜਿਹੜੇ ਜਾਣ ਬਹੁਤੇ ਲਿਹਾਜ਼ ਵਾਲੇ ਸਿੱਖ ਸੀ ਉਹ ਫਿਰਦੇ ਸੀਗੇ। ਉਹ ਕਹਿੰਦੇ ਸੀ ਯਾਰ ਹੁਣ ਸਾਡੀ ਇੱਥੇ ਬਾਹ ਨਹੀਂ ਜਾਂਦੀ, ਹੁਣ ਉਹ ਜ਼ਿਆਦਾ ਹੋ ਗਿਆ, ਸਾਡੀ ਬਾਹ ਨਹੀਂ ਜਾਂਦੀ, ਕੀ ਅਸੀਂ ਕਰ ਸਕਦੇ। ਤੇ ਉਹ ਤੁਹਾਨੂੰ ਸਿਪਾਹੀ ਆ ਗਏ, ਉਹਨੇ ਆਣ ਕੇ ਪਹਿਲਾਂ ਫਾਇਰ ਕੱਢਿਆ ਤੁਹਾਨੂੰ। ਅੱਛਾ। ਉਹ ਜਿਹੜੇ ਉਹ ਵੀ ਸੀਗੇ ਉਹ ਵੀ ਦੌੜ ਗਏ, ਫਿਰ ਮਿਲਟਰੀ ਆ ਗਈ ਖੜੀ, ਮਿਲਟਰੀ ਆ ਗਈ, ਨੱਠ ਗਏ ਬਾਹਰ ਚਲ ਗਏ। ਉਹ ਫਿਰ ਸਿੱਖ ਜਿਹੜੇ ਸੀ ਆ ਕੇ ਉਹਨਾਂ ਨਾਲ ਗਿਟਮਿਟ ਕੀਤੀ। ਅੱਛਾ। ਉਹਨੇ ਕਿਹਾ ਤੁਸੀਂ ਲੁੱਟ ਲਓ, ਵੀ ਬੰਦਾ ਨਹੀਂ ਮਾਰਿਓ, ਕੋਈ ਲੁੱਟ ਲਓ। ਪਿੰਡ ਵਾਲਿਆਂ ਨੇ ਜਾ ਕੇ ਕਿਹਾ, ਉਹ ਸਿਪਾਹੀਆਂ ਨੇ ਜਿਹੜੇ ਸਿੱਖ ਸੀ, ਦੋ ਜਿਹੜੇ ਸੀਗੇ ਸਿੱਖ ਸੀ, ਉਹਨਾਂ ਨੇ ਕਿਹਾ ਵੀ ਹੁਣ ਜਾ ਕੇ ਅਸੀਂ ਤੁਸੀਂ ਲੁੱਟ ਲਓ। ਹਾਂ ਤੁਸੀਂ ਲੁੱਟ ਲਓ, ਲੁੱਟ ਮਾਰ ਕਰਾਓ ਤੇ ਲੁੱਟ ਮਾਰ ਕਰ ਲਓ ਤੇ ਬੰਦਾ ਨਾ ਮਾਰਿਓ ਕੋਈ। ਅੱਛਾ। ਬੰਦਾ ਤਾਂ ਉਹਨਾਂ ਨੇ ਅੱਗੇ ਹੀ ਕਿਹਾ ਸੀ ਵੀ ਨਹੀਂ ਮਾਰਨਾ। ਬਸ ਵੀ ਸਾਡੇ ਗੱਡੇ ਲੱਦੇ ਹੋਏ ਸੀ। ਅੱਛਾ ਜੀ। ਹੁਸ਼ਿਆਰਪੁਰ ਨੂੰ ਆਉਣ ਨੂੰ ਸਮਾਨ ਕੱਢ ਕੇ ਲੱਦਿਆ ਸੀ। ਉਹਨੇ ਜਾ ਕੇ ਕਿਹਾ ਨਾ ਸਿੱਖਾਂ ਨੂੰ ਵੀ ਗੱਡੇ ਲੱਦ ਦਿਓ, ਤੁਹਾਨੂੰ ਕੰਪ ਚ ਮਾਰੀਏ। ਅੱਛਾ। ਉਹ ਜਿਹੜਾ ਸਮਾਨ ਲੋਕਾਂ ਨੂੰ ਦੱਬਿਆ ਸੀ ਉਹ ਵੀ ਪੱਟ ਲਿਆ ਵੀ ਨਿਕਲੀਏ ਕੈਂਪ ਨੂੰ। ਆਹੋ। ਅੱਛਾ। ਉਹ ਜਿਹੜੇ ਘਰ ਸਾਡੀਆਂ ਹਵੇਲੀਆਂ ਵਾਲਾ ਸੀ ਉਹਨਾਂ ਨਹੀਂ ਪੱਟਿਆ। ਉਹਨਾਂ ਨੇ ਕਿਹਾ ਸੀ ਉਦੋਂ ਮਾਲ ਪੱਟਾਂਗੇ ਜਦੋਂ ਗੱਡੇ ਤੁਰਨ ਲੱਗਣਗੇ। ਸਿਆਣੇ ਸੀ। ਉਹਨਾਂ ਨੇ ਨਹੀਂ ਪੱਟਿਆ, ਉਹਨਾਂ ਦੇ ਬਚ ਗਏ ਮਾਲ, ਦੱਬੇ ਸੀਗੇ। ਬਾਅਦ ਕਰਦੇ ਗਏ ਉਹ ਤਾਂ ਇੱਧਰ ਨੂੰ ਆ ਗਏ। ਨਹੀਂ ਉਹ ਆਪਣੇ ਪੱਟ ਕੇ ਲਿਆਏ ਨਾ, ਸ਼ਾਮ ਨੂੰ ਲੈ ਕੇ, ਸ਼ਾਮ ਨੂੰ ਮਿਲਟਰੀ ਚਲ ਗਈ ਨਾ। ਅੱਛਾ ਅੱਛਾ। ਹਾਂ। ਉਹ ਫਿਰ ਜਿਸ ਵੇਲੇ ਜਾ ਕੇ ਉਹਨਾਂ ਨੇ ਗਿਟਮਿਟ ਕੀਤੀ, ਉਹ ਖੜੇ ਗੱਡੇ ਉੱਥੇ ਲੁੱਟਣ ਲੱਗ ਪਏ। ਜਿਹੜਾ ਕੋਈ ਜੋੜ ਕੇ ਗਿਆ ਉਹ ਵੀ ਲੁੱਟ ਲਿਆ। ਵੱਡੇ ਅਕਲੇ ਹੋਣੇ ਉਹਨਾਂ ਨੇ। ਹਾਂ ਲੁੱਟਣ ਲੱਗ ਪਏ ਜੀ, ਮਾਲ ਲੁੱਟ ਲਿਆ ਉਹਨਾਂ ਨੇ। ਠੀਕ ਹੈ। ਬੰਦੇ ਨੱਠ ਨੁੱਠ ਗਏ। ਜਿਹੜੇ ਉਸ ਵੇਲੇ ਬੰਦੇ ਬੁੜੀਆਂ ਜਾਨੀ ਬੰਦੇ ਲੈ ਕੇ ਨਿਕਲ ਗਏ, ਉਹਨਾਂ ਨੂੰ ਉਸ ਦਾ ਮਾਲ ਦੀ ਪਈ ਸੀ, ਮਾਲ ਲੁੱਟਦੇ ਸੀ। ਬਾਅਦ ਚੋਂ ਜਿਹੜੀਆਂ ਕੁੜੀਆਂ ਫੜੀਆਂ ਤੇ ਬਾਅਦ ਚ ਫੜੀ ਜਿਹੜਾ ਲੁੱਟ ਲਟਾ ਹੋ ਤੇ ਜਿਹੜੇ ਉੱਥੇ ਹੀ ਘੁੰਮਦੇ ਰਹੇ। ਉਹ ਜਿਹੜੇ ਇਹ ਸੋਚਦੇ ਰਹੇ ਵੀ ਪਤਾ ਨਹੀਂ ਫਿਰ ਅਮਨ ਹੋ ਹੀ ਜਾਣਾ, ਅਮਨ ਹੋ ਜਾਣਾ। ਉਹਨਾਂ ਦਾ ਫਿਰ ਬਹੁਤਾ ਨੁਕਸਾਨ ਹੋਇਆ। ਉਹਨਾਂ ਦਾ ਨੁਕਸਾਨ ਫਿਰ ਹੋਇਆ। ਬੰਦੇ ਕਿੰਨੇ ਕੁ ਮਰੇ ਆਪਣੇ ਪਿੰਡ ਦੇ ਕਿ ਬਚ ਗਿਆ ਸੀ? ਮਰਿਆ ਕੋਈ ਨਹੀਂ। ਅੱਛਾ, ਕੋਈ ਨਹੀਂ ਮਰਿਆ। ਸਾਡੇ ਪਿੰਡੋਂ 3 ਬੰਦੇ, ਸਾਡੇ 2 ਸਾਡੇ ਪਿੰਡ ਦੇ, ਇੱਕ ਆਇਆ ਸੀਗਾ ਸਾਡੇ ਜੜਾਮ ਤੋਂ, ਰਾਈਆਂ ਦੇ ਲਿਆਂਦਾ ਸੀਗਾ ਆਪਣਾ ਮੌਲਵੀ ਜੁਦਾ। ਅੱਛਾ। ਉਹ ਦਰਜੀ ਵੀ ਕੰਮ ਕਰਦਾ ਸੀ ਤੇ ਨਮਾਜ਼ ਵੀ ਪੜਾਉਂਦਾ ਸੀ। ਉਹਨੇ ਆਪਣੀ ਮਸ਼ੀਨ ਚੱਕੀ ਤਾਂ ਚੱਲ ਗਿਆ। ਅੱਛਾ। ਜੋ ਹੈਗਾ ਸੀ ਚੱਕ ਲਿਆ ਉਹਨੇ, ਮਸ਼ੀਨ ਉਹ ਸੀਨੇ ਵਾਲੀ ਕੱਪੜਿਆਂ ਵਾਲੀ ਲੈ ਕੇ ਤੁਰ ਪਿਆ। ਤੇ ਇੱਕ ਸਾਡੇ ਪਿੰਡੋਂ ਬਾਹਰ ਬਸੀਮੇ ਤੇ ਬਾਹਰ ਦੇ ਪਿੰਡ ਦੇ ਬਸੀਮੇ ਬਾਹਰ ਉੱਥੇ ਗਿਆ, ਪੱਠੇ ਵੱਢਦਾ, ਉਹ ਉੱਥੇ ਮਾਰਦਾ ਸਿੱਖਾਂ ਨੇ ਤੇ ਉਹ ਉੱਥੇ ਮਾਰ। ਤੁਸੀਂ ਅੱਗੇ ਗੱਲ ਕੀਤੀ ਕਿ ਉਹਨਾਂ ਨੇ ਔਰਤਾਂ ਨੂੰ, ਬੱਚੀਆਂ ਨੂੰ ਵੀ ਮਤਲਬ ਕੋਈ ਫੜਨ ਦੀ ਕੋਸ਼ਿਸ਼ ਕੀਤੀ ਸੀ ਸਿੱਖਾਂ ਨੇ? ਫੜੀਆਂ ਬੱਚੀਆਂ। ਅੱਛਾ। ਉਹ ਬੱਚੀਆਂ ਕਾਫੀ ਫੜੀਆਂ ਸੀ। ਅੱਛਾ। ਉਹ ਤਾਂ ਉਦੋਂ ਨੂੰ ਜਥੇ ਜਾਂਦੇ ਸੀ ਨਾ, ਵੱਜ ਕੇ, ਕਦੀ ਆਹ ਪਿੰਡ ਚਲ ਗਏ, ਕਦੀ ਉੱਧਰ। ਜਾਣੀ ਉਹ ਫਿਰ ਮਗਰੋਂ ਜੱਟੀਆਂ ਨੇ ਕੱਢ ਦਿੱਤੀਆਂ ਵੀ ਲੈ ਨਿਕਲ ਜਾਓ, ਦੌੜ ਜਾਓ। ਯਾਨੀ ਉਹ ਲੈ ਗਏ ਸੀ ਆਪਣੇ ਘਰਾਂ 'ਚ, ਉੱਥੋਂ ਫਿਰ ਉਹਨਾਂ ਦੀਆਂ ਬੁੜੀਆਂ ਨੇ ਉਹਨਾਂ ਨੂੰ ਫਰਾਰ ਕਰਵਾਤਾ। ਬਹੁਤ ਬੱਚੀਆਂ ਸੀ, ਬਹੁਤ ਹੀ ਆ ਗਈਆਂ। ਅੱਛਾ। ਕੋਈ ਦੂਏ ਦਿਨ ਆ ਗਏ, ਕੋਈ ਤੀਏ ਦਿਨ, ਸਾਰੀਆਂ ਨਿਕਲ ਆਈਆਂ। ਜਾਣੀ 2-3 ਕੁੜੀਆਂ ਜਿਹੜੀਆਂ ਰਹਿ ਗਈਆਂ ਉਹਨਾਂ ਦੇ ਉੱਥੇ। ਹਾਂ। ਅੱਛਾ। ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਫਿਰ? ਉਹਨਾਂ ਦਾ ਕੋਈ ਪਤਾ ਨਹੀਂ ਲੱਗਾ? ਉਹਦਾ ਬਾਪ ਜਾਂਦਾ ਰਿਹਾ 2-3 ਵਾਰੀ, 2 ਵਾਰੀ ਗਿਆ ਇੱਧਰੋਂ, 2 ਵਾਰੀ ਗਿਆ, ਪਰ ਉਹ ਨਹੀਂ, ਉਹਦੇ ਹੱਥ ਬੱਚੀ ਹੱਥ ਨਹੀਂ ਆਈ। ਹੈਗੀਆਂ ਉਸੇ ਪਿੰਡ 'ਚ ਹੀ ਆ? ਨਹੀਂ। ਅੱਛਾ ਅੱਛਾ। ਬਾਹਰ ਪਤਾ ਨਹੀਂ ਕਿੱਥੇ ਲੈ ਗਏ। ਹਾਂ ਠੀਕ ਹੈ। ਬਾਹਰਲੇ ਪਿੰਡਾਂ ਸੀ। ਅੱਛਾ। ਇੱਕ ਸ਼ਾਹਪੁਰ ਸੀਗੀ, ਸ਼ਾਹਪੁਰ ਪਿੰਡ ਸੀ। ਸ਼ਾਹਪੁਰ। ਅੱਛਾ। ਉਹ ਇੱਕ ਬੱਚੀ ਉੱਥੇ ਸੀਗੀ ਤੇ ਇੱਕ ਬੱਚੀ ਗੜ੍ਹ ਸ਼ੰਕਰ ਤੁਹਾਡੇ ਤੋਂ ਕਿੰਨੀ ਕੁ ਦੂਰ ਸੀ? ਗੜ੍ਹ ਸ਼ੰਕਰ ਸਾਤੋਂ ਕਾਫੀ ਦੂਰ ਸੀ। ਹਾਂ। ਗੜ੍ਹ ਸ਼ੰਕਰ। ਅੱਛਾ ਬਾਬਾ ਜੀ, ਉੱਥੋਂ ਤੁਸੀਂ ਫਿਰ ਜੋ ਵੀ ਮਤਲਬ ਆਪਣਾ ਬਚ ਬਚਾ ਕੇ ਉੱਥੋਂ ਨਿਕਲੇ ਪਿੰਡੋਂ, ਕੈਂਪ 'ਚ ਗਾਂ ਕਿਸੇ 'ਚ ਆਏ? ਕੈਂਪ 'ਚ ਫਿਰ ਇੱਥੇ ਹੁਸ਼ਿਆਰਪੁਰ ਆ ਗਏ ਨਾ। ਹੁਸ਼ਿਆਰਪੁਰ ਆ ਗਏ। ਉਸ ਤੋਂ ਗਾਂ ਫਿਰ ਹੁਸ਼ਿਆਰਪੁਰ ਜਦੋਂ ਆਏ, ਅੱਛਾ, ਪਤਾ ਤਾਂ ਲੱਗ ਗਿਆ ਉਹਨਾਂ ਸਾਰਿਆਂ ਨੂੰ ਤੇ ਤਾਰਾਗੜ੍ਹੀ ਬਿਲਕੁਲ ਲੁੱਟ ਹੋ ਕੇ ਆਏ, ਖਾਲੀ ਹੋ ਕੇ ਆਏ, ਤਲਾਸ਼ੀਆਂ ਕਰ ਕੱਢੇ ਆ। ਅੱਛਾ। ਉਹਨਾਂ ਨੇ ਜਾਂਦਿਆਂ ਨੂੰ ਸਾਨੂੰ ਕਿਤੇ ਜਰਦੇ, ਕਿਤੇ ਬੱਕਰੇ ਪਾ ਕੇ ਚੌਲ, ਅੱਛਾ, ਬੜੀ ਫਾਲਤ ਕੀਤੀ। ਜਦੋਂ ਗੱਡੀ ਆ ਕੇ ਲੱਗੀ ਉਦੋਂ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਆਹ ਤੰਬੂ ਆ, ਦਰੀਆਂ, ਕਨਾਤਾਂ, ਜੋ ਤੁਹਾਡੇ ਲਿਜਾ ਹੁੰਦਾ ਲੈ ਜਾਓ। ਠੀਕ ਆ। ਕਿਉਂਕਿ ਤੁਸੀਂ ਨਾ ਬਿਲਕੁਲ ਪੱਲੇ ਤੇ ਗੱਡੀ ਆ ਗਈ ਹੈ ਤੇ ਹੁਣ ਤੁਹਾਡੇ ਸਾਨੂੰ ਗੱਡੀ। ਕਿੰਨੇ ਦਿਨ ਰਹੇ ਹੁਸ਼ਿਆਰਪੁਰ ਕੈਂਪ 'ਚ?
ਹੁਸ਼ਿਆਰਪੁਰ ਅਸੀਂ ਰਹੇ ਹਾਂ 5-7 ਦਿਨ 5-7 ਦਿਨ 5-7 ਦਿਨ ਦੀ ਗੱਡੀ ਜਾ ਲੱਗੀ। ਅੱਛਾ, ਉਹ ਜੋ ਕੁਝ ਲੈਣ ਦੇਣ ਕਰਦੇ ਸੀ ਖਾਣ ਪੀਣ ਨੂੰ ਤਾਂ ਮੁਸਲਮਾਨ ਹੀ ਦਿੰਦੇ ਹੋਣੇ। ਉਹ ਆਪਣੇ ਮੁਸਲਮਾਨ ਆਪਣੇ ਸੀ, ਉਹਨਾਂ ਨੇ ਮੁਸਲਮਾਨ ਉਹਦੇ ਕੰਪ ਬਣਾਇਆ ਸੀ। ਕੈਂਪ ਬਣਾਇਆ ਹਾਂ। ਸੀ ਉੱਥੇ ਕੈਂਪ ਦੇ ਵਿੱਚ ਫਿਰ ਪਿੰਡੋਂ ਆਪਣੇ ਨਹੀਂ ਕੋਈ ਬੰਦੇ ਆ ਕੇ ਮਿਲੇ ਪਿੱਛੋਂ ਸਿੱਖ ਜਾਂ ਬਾਣੀਏ? ਨਹੀਂ ਬਣ ਨਹੀਂ ਦਿੰਦੇ ਸੀ। ਅੱਛਾ, ਬਣ ਨਹੀਂ ਬਣ ਨਹੀਂ ਦਿੰਦੇ ਹਾਂ। ਉਸ ਤੋਂ ਬਾਅਦ ਫਿਰ ਟ੍ਰੇਨ ਦੇ ਜ਼ਰੀਏ ਤੁਸੀਂ ਪਾਕਿਸਤਾਨ ਵਾਹਗਾ ਬਾਰਡਰ ਆਏ? ਟ੍ਰੇਨ 'ਚ ਆਏ ਸੀ ਅਸੀਂ। ਵਾਹਗਾ ਬਾਰਡਰ? ਹਾਂ ਵਾਹਗਾ ਬਾਰਡਰ, ਹਾਂਜੀ। ਅੱਛਾ। ਅਸੀਂ ਉੱਥੋਂ ਬੈਠੇ ਹਾਂ ਜਦੋਂ ਟ੍ਰੇਨ 'ਚ, ਸਾਡੇ ਨਾਲ 8 ਬਲੋਚ ਰੈਜੀਮੈਂਟ ਜਿਹੜੀ ਫੌਜ ਸੀ, 8 ਮੁਸਲਮਾਨ ਫੌਜੀ ਸੀ। ਅੱਛਾ, 8 ਫੌਜੀ ਸੀ ਮੁਸਲਮਾਨ। 8 ਸਿਪਾਹੀ ਸੀਗੇ ਨਾਲ? 8 ਸਿਪਾਹੀ। ਉਹ ਗੱਡੀ ਲਿਆਏ ਸਾਡੀ ਅਮਨਾ ਮਾਨ। ਅੱਛਾ ਜੀ। ਮੈਂ ਕੋਸ਼ਿਸ਼ ਬੜੀ ਕੀਤੀ ਉਹਨਾਂ। ਰਾਜ ਬੈਠੇ ਹੋਣੇ ਘਾਤ ਲਾ ਕੇ ਤਾਂ ਉਦਾਂ? ਜਲੰਧਰ ਜਦੋਂ ਗੱਡੀ ਆਈ ਹੈ ਤੇ ਉੱਥੋਂ ਮੇਰਾ ਖਿਆਲ ਗੱਡੀ ਬਹੁਤ ਦੇਰ ਖੜੀ ਰਹੀ, ਕਈ ਘੰਟੇ ਖੜੀ ਰਹੀ। ਅੱਛਾ। ਉੱਥੇ ਸਿੱਖਾਂ ਦਾ ਬੜਾ ਜ਼ੋਰ। ਅੱਛਾ। ਉਹ ਨੇੜੇ ਨੂੰ ਆਉਣ ਲੱਗੇ ਸਿੱਖ, ਤੇ ਉਹ ਮਿਲਟਰੀ ਵਾਲੇ ਗੱਡੀ ਖੜੀ ਕਰਕੇ ਤੇ ਫੌਰਨ ਆ ਜਾਂਦੇ ਸੀ ਗੱਡੀ ਨੂੰ। ਅੱਛਾ, ਉਹ ਦੂਸਰੀ ਗੱਡੀ ਦੇ ਨਾਲ ਨਾਲ ਜਾਂਦੇ ਹੋਣੇ ਆ? ਹਾਂ, ਨਾਲ ਗੱਡੀ ਦੇ ਜਾਂਦੇ ਸੀ ਉਹਨਾਂ ਦੀ। ਇੱਕਦਮ ਆ ਜਾਂਦੇ ਸੀ ਉਹਨਾਂ ਨੇ, ਆਣ ਕੇ ਦਬਾ ਆਲੇ ਦੁਆਲੇ ਘੇਰਾ ਮਾਰਿਆ ਤੇ ਸਿੱਖਾਂ ਨੂੰ ਕਹਿਤਾ ਵੀ ਚਲੇ ਜਾਓ, ਨਹੀਂ ਤਾਂ ਅੜਾ ਹੀ ਦੇਵਾਂਗੇ, ਅੜਾ ਦਿਆਂਗੇ, ਚੱਲ ਜਾਓ ਇੱਥੋਂ। ਤੇ ਮੁਸਲਮਾਨਾਂ ਨੂੰ ਕਿਹਾ ਵੀ ਨਿਕਲ ਕੇ ਕੱਲ ਨਲਕੇ ਤੋਂ ਪਾਣੀ ਪੀਓ, ਬਾਹਰ ਆ ਜਾਓ, ਜਦੋਂ ਗੱਡੀ ਚਲਾਉਣਗੇ ਚਲਾਉਣ। ਫਿਰ ਬਹਿ ਜਾਓ ਜਦੋਂ ਚੱਲੂਗੀ। ਹਾਂ, ਫਿਰ ਉਹਨਾਂ ਨੇ ਬਹੁਤ ਦੇਰ ਗੱਡੀ ਕਈ ਘੰਟੇ ਖੜੀ ਰੱਖੀ। ਫਿਰ ਉਹਨਾਂ ਆਪ ਜਾ ਕੇ ਕਿਹਾ ਵੀ ਗੱਡੀ ਕਿਉਂ ਨਹੀਂ ਚਲਾਉਂਦੇ, ਕਿ ਲੈਣ ਕਰੀ ਨਹੀਂ ਦਿੰਦੇ। ਉਹਨੇ ਜਾ ਕੇ ਉਹਨਾਂ ਨੂੰ ਕਿਹਾ ਕਿ ਮਾਸਟਰ ਗੱਡੀ ਕਿਉਂ ਨਹੀਂ ਚਲਾਉਂਦੇ, ਚਲਾਓ ਗੱਡੀ। ਹੁਣ ਗੱਡੀ ਵੀ ਮਾਲ ਗੱਡੀ ਹੋਣੀ ਉਦੋਂ, ਹਨਾ? ਡੱਬਿਆਂ ਵਾਲੀ ਸੀਗੀ? ਨਹੀਂ, ਆਹ ਗੱਡੀਆਂ ਚੱਲ ਆਹ ਸੀ ਡੱਬਿਆਂ ਵਾਲੀਆਂ। ਅੱਛਾ। ਉੱਥੋਂ ਫਿਰ ਲਾਹੌਰੋਂ ਆ ਕੇ ਤੁਸੀਂ ਕਿੱਥੇ ਆਏ? ਲਾਹੌਰੋਂ ਅਸੀਂ ਲਾਹੌਰ ਸਟੇਸ਼ਨ ਤੇ ਆਪ ਤੇ। ਅੱਛਾ। ਉੱਥੇ ਤਾਂ ਜੀ ਲੰਗਰ ਬੜਾ ਮਿਲਦਾ ਸੀ। ਲੰਗਰ ਦੇ ਲਾ ਵੀ ਕੋਈ ਉੱਥੇ ਰੋਟੀਆਂ ਲਈ ਬੈਠਾ, ਦਾਲ ਲਈ, ਆ ਜਾਓ ਬਈ, ਆ ਜਾਓ ਲੰਗਰ ਖਾਓ, ਆ ਜਾਓ। ਅੱਛਾ, ਇੰਨੀ ਮੁਹੱਬਤ ਦਿਖਾਈ। ਅੱਛਾ। ਉੱਥੋਂ ਅਸੀਂ ਉੱਠ ਕੇ ਤੇ ਬਾਦਸ਼ਾਹੀ ਮਸਜਿਦ ਕੋ ਆ ਗਏ। ਆ ਜਾਦੇ ਘਰ ਪਾਕਿਸਤਾਨ, ਇੱਥੇ ਆ ਬੈਠੇ। ਤੇ ਮੇਰਾ ਖਿਆਲ ਆ ਸੀ ਇਹ ਬੰਦੇ ਫਿਰ ਖਿਲਰ ਗਏ ਨਾ, ਕੋਈ ਆਪਣੇ ਫਿਰ ਤਲਕ ਵਾਲਿਆਂ, ਕੋਈ ਤਾਂ ਲਾਹੌਰੋਂ ਚੀਚਾ ਬਟਨੀ ਆਲਮ ਨਿਕਲ ਗਏ, ਜਿੱਥੇ ਜਿੱਥੇ ਕਿਸੇ ਰਿਸ਼ਤੇਦਾਰ ਬੈਠੇ ਸੀਗੇ, ਚੀਚਾ ਬਟਨੀ ਆਲਮ ਨਿਕਲ ਗਏ, ਕੋਈ ਇੱਧਰ ਨੂੰ ਆ ਗਏ, ਯਾਨੀ ਖਿਲਰ ਗਏ। ਅਸੀਂ ਇੱਥੇ 200 ਦੀ ਕਰੀਬ ਸੀਗੇ। ਅੱਛਾ ਜੀ। ਬੁੜੀਆਂ ਬੰਦੇ 200 ਦੇ ਕਰੀਬ ਸੀ। ਅੱਛਾ। ਇੱਥੇ ਆ ਗਏ ਲਾਹੌਰ। ਲਾਹੌਰ ਆ ਗਏ, ਉੱਥੋਂ ਲਾਹੌਰੋਂ ਨਾ ਸਟੇਸ਼ਨ ਤੋਂ ਜਾਦੇਗਰ ਪਾਕਿਸਤਾਨ ਇੱਥੇ ਆ ਗਏ। ਇੱਥੇ ਅਸੀਂ ਇੱਕ ਰਾਤ ਇੱਕ ਦਿਨ ਭੁੱਖੇ ਰਹੇ। ਓਹੋ, ਕਿਸੇ ਨੇ ਨਹੀਂ ਪੁੱਛਿਆ? ਕੋਈ ਨਾ, ਕੋਈ ਬੰਦੋਬਸਤ ਨਾ, ਕਿਸੇ ਕੋ ਕੋਈ ਸ਼ੈ ਵੀ ਨਾ। ਹੁਣ ਨਹਾਂਗ ਹੋ ਕੇ ਤਾਂ ਆਏ। ਸਹੀ ਬਾਤ ਹੈ। ਤੇ ਨਿਆਣੇ ਤੜਫਣ ਰੋਣ ਤੇ ਕੋਈ ਬੰਦੋਬਸਤ ਨਾ। ਤੇ ਮੈਂ ਐਵੇਂ ਧੀਮ ਭਿਆਣਾ ਜਿਹਾ ਨਾ, ਤੁਰ ਵੀ ਨਾ ਹੋਵੇ। ਇਹ ਵੀ ਭੁੱਖੇ ਦੋਈ ਖਦਾਈ ਆ, ਅੰਨ ਵੀ ਦੋਈ ਖਦਾਈ। ਸਹੀ ਗੱਲ ਆ। ਨਾ ਬੋਲ ਹੋਵੇ ਨਾ ਤੁਰ ਹੋਵੇ। ਮੈਂ ਕਿਹਾ ਹੌਲੀ ਹੌਲੀ ਨਾ ਸਟੇਸ਼ਨ ਨੂੰ ਚੱਲਦੇ ਆ, ਸਟੇਸ਼ਨ ਤੋਂ ਜਾ ਕੇ ਨਾ ਰੋਟੀ ਮਿਲੂ। ਉਹ ਮੈਂ ਤੁਰਿਆ ਜਾਂਦਾ ਤਾਂ ਰਾਹ 'ਚ ਇੱਦਾਂ ਜਿੱਦਾਂ ਆਇਆ, ਇੱਦਾਂ ਰਾਹ ਚੱਲਦਾ ਨਾ, ਇੱਦਾਂ ਹੀ ਸੜਕ ਚੱਲਦੀ ਤੇ ਸੜਕੋਂ ਪਾਲੇ ਪਾਸੇ ਬੰਦੇ ਨਾ ਚਾਰ ਤਾਸ਼ ਖੇਲਣ। ਅੱਛਾ। ਕਿ ਮੇਰੇ ਤੋਂ ਤੁਰਿਆ ਜਾਵੇ, ਮੈਂ ਫਿਰ ਉੱਥੇ ਜਾ ਕੇ ਤਾਸ਼ ਦੇਖਣ ਲੱਗ ਪਿਆ। ਅੱਛਾ। ਰਹਿ ਕੇ ਉਹਨਾਂ ਤੇ ਨਾ ਮੈਂ ਬੋਲ ਵੀ ਨਹੀਂ ਹੁੰਦਾ ਸੀ, ਮੈਂ ਭੁੱਖੇ ਦੇ ਕਮਜ਼ੋਰੀ ਹੋ ਗਈ ਨਾ, ਕਮਜ਼ੋਰੀ ਹੋ। ਉਹਨਾਂ ਨੇ ਇੱਕ ਬੰਦੇ ਨੇ ਮੇਰੀ ਨਾਲ ਇੱਦਾਂ ਦੇਖਿਆ ਤੇ ਦੇਖ ਕੇ ਨਾ ਫੋਟੋ ਸਾਹਮਣੇ ਸੀ ਇੱਦਾਂ, ਉਹਨੂੰ ਕਹਿੰਦਾ ਵੇ 4 ਰੋਟੀਆਂ ਤੇ ਗਲਾਸ ਲੱਸੀ ਦਾ ਤੇ ਦਹੀਂ ਤੇ ਸਾਲਨ ਚ ਲੈ ਕੇ ਆ। ਮੈਂ ਚੁੱਪ ਕਰਕੇ ਬੈਠਾ, ਉਹ ਲਿਆਇਆ, ਕਹਿੰਦਾ ਖਾ, ਲਿਆ ਕੇ ਮੇਰੇ ਮੋਹਰੇ ਮੈਨੂੰ ਕਹਿੰਦੇ ਮੁੰਡਿਆ ਖਾ ਵੇ। ਅੱਛਾ। ਹਾਂ, ਕਮਾਲ ਕਰ ਤੇਰੀ। ਹਾਂ, ਕਿੱਦਾਂ ਬੁੱਝ ਲਿਆ ਉਹਨੇ, ਬੰਦਾ ਭੁੱਖਾ ਆ। ਦੇਖ ਕੇ ਉਹਨੇ ਜਦੇ ਹੋਟਲ ਦੀ ਹੁਕਮ ਮਾਰੀ, ਰੱਬ ਸਵਾਬ ਬਣਾਉਣ ਵਾਲਾ ਹੁੰਦਾ। ਮੈਂ ਕਿਹਾ ਮੌਲਾ, ਯਾਨੀ ਐਡਾ ਨਹੀਂ ਕੀਤਾ, ਮੰਗਿਆ ਨਹੀਂ, ਮੰਗਣ ਤੋਂ ਪਹਿਲੇ ਹੀ, ਮੰਗਣ ਤੋਂ ਪਹਿਲਾਂ ਉਹਨੇ ਮਾਲਕ ਨੇ। ਅੱਛਾ, ਉੱਥੋਂ ਫਿਰ ਕਦੋਂ ਉੱਠੇ? ਉੱਥੋਂ ਫਿਰ ਰੋਟੀ ਖਾ ਕੇ ਮੈਨੂੰ ਕਹਿੰਦੇ ਕਿੱਥੇ ਬੈਠੇ ਆ? ਮੈਂ ਕਿਹਾ ਅਸੀਂ ਜਾਦੇਗਰ ਪਾਕਿਸਤਾਨ ਬੈਠੇ ਆ, ਉੱਥੇ ਕੋਈ ਇੰਤਜ਼ਾਮ ਨਹੀਂ।
ਅੱਜ 2 ਦਿਨ ਹੋ ਗਏ ਭੁੱਖੇ ਖਾਖਿਆਂ ਨੂੰ ਹਾਂ ਉਹ ਤਾਂ ਫਿਰ ਯਾਦ ਆਉਂਦੀ ਹੈ ਮੈਨੂੰ ਬਸ ਜੀ ਟਾਈਮ ਇਦਾਂ ਦਾ ਇਹਦਾ ਲੱਚਾ ਵਕਤ ਆ ਗਿਆ ਉੱਠ ਕੇ ਜਿਹੜਾ ਮੈਨੂੰ ਉਹਨਾਂ 20 ਰੋਟੀਆਂ ਬਣੀਆਂ ਅੱਛਾ ਕੋਈ ਸ਼ੱਕਰ ਬਣੀ ਕੋਈ 4 ਦਿੱਤਾ ਲੈ ਕੇ ਯਾਰ ਦੇ ਮੈਂ ਕਿਹਾ ਵੀ ਉੱਥੇ ਤਾਂ 200 ਬੰਦਾ ਹੋਵੇ ਕਿਹੜਾ ਸਹੀ ਗੱਲ ਹੈ ਉਹ ਨਿਆਣੇ ਰੋਂਦੇ ਗਏ ਹਾਂ ਉਹ ਉੱਥੇ ਆ ਜਿਹੜੀ ਰਾਜਾ ਰਣਜੀਤ ਸਿੰਘ ਦੀ ਮੱਟੀ ਨਹੀਂ ਹਾਂਜੀ। ਇੱਥੇ ਫੌਜ ਉਤਰੀ ਸੀ ਫੌਜ ਉਹਨਾਂ ਨੇ ਆਪਣਾ ਦੇਗ ਪਕਾਈ ਆ ਛੜੋਨੇ ਚੌਲਾਂ ਦੀ ਅੱਛਾ ਉੱਥੇ ਨਿਆਣੇ ਜਾ ਕੇ ਰੋਣ ਲੱਗ ਪਏ ਉਹਨੇ ਕਿਉਂ ਲੋੜਾ ਆ ਗਿਆ ਇਹ ਨਿਆਣੇ ਭੁੱਖੇ ਆ ਰੋਂਦੇ ਆ ਉਹਨਾਂ ਨੂੰ ਚੌਲ ਦਿੱਤੇ ਪੈਸੇ ਦਿੱਤੇ ਉਹਨੇ ਕਿਹਾ ਜਾਓ ਸਾਰੇ ਸਿਆਣਿਆਂ ਨੂੰ ਕਹੋ ਆ ਜਾਓ ਉਹਨਾਂ ਨੇ ਉਹ ਦੇਗ ਚੌਲਾਂ ਦੀ ਉਹਨਾਂ ਨੂੰ ਖੜਾਤੀ ਆ ਖੜਾਓ ਕਹਿੰਦਾ ਅਸੀਂ ਇਹ ਖਰਿਆ ਕੱਲ ਦੇ ਭੁੱਖੇ ਆ ਵਸੀਲਾ ਬਣਾਤਾ ਰੱਬ ਨੇ ਉਹ ਫਿਰ ਉਹਨਾਂ ਨੇ ਲੈ ਕੇ ਨਾ 2 ਬੰਦੇ ਸਿਆਣੇ ਲੈ ਉਹਨੇ ਕਿਹਾ ਚਲੋ ਆਓ ਸਾਡੇ ਨਾਲ ਦਫ਼ਤਰ 'ਚ ਗਏ ਉਹਨੇ ਕਿਹਾ ਸਾਡੇ ਕੋਲ 200 ਬੰਦਾ ਭੁੱਖਾ ਮਰ ਗਿਆ ਪਾਕਿਸਤਾਨ ਚੜ ਕੇ ਤੇ ਉਹਨਾਂ ਦਾ ਕੋਈ ਇੰਤਜ਼ਾਮ ਨਹੀਂ ਲਓ ਜੀ ਉੱਥੋਂ ਫਿਰ ਉਹ ਰੇਹੜੀ 'ਚ ਲੱਦ ਕੇ ਹਰ ਚੀਜ਼ ਉਹਨੇ ਕਿਹਾ ਉਹਨਾਂ ਕੋਲ ਕੋਈ ਸ਼ੈ ਨਹੀਂ ਕੋਈ ਪੈਸਾ ਨਹੀਂ ਕੋਈ ਸ਼ੈ ਨਹੀਂ ਉਹਨਾਂ ਨੇ ਹਰ ਚੀਜ਼ ਲੱਦ ਕੇ ਲਿਆਂਦੀ ਦਾਲਾਂ ਕੀ ਬਾਲਣ ਕੀ ਹਰ ਚੀਜ਼ ਰੇਹੜੀ 'ਚ ਲੱਦ ਕੇ ਬੋਰੀ ਆਟੇ ਦੀ ਲਿਆਣ ਕੇ ਸਾਰਿਆਂ ਦਿੱਤੀ ਵੀ ਲਓ ਤਕਸੀਮ ਕਰਕੇ ਰੱਜ ਕੇ ਖਾ ਉੱਥੇ ਤਾਂ ਦੱਸਦੇ ਫਿਰ ਲੰਗਰ ਚੱਲ ਗਿਆ ਅਸੀਂ ਤਾਂ ਫਿਰ 2 ਦਿਨ ਰਹਿ ਕੇ ਤਾਂ ਉੱਥੋਂ ਆ ਗਏ ਅੱਛਾ ਤੁਸੀਂ ਫੈਸਲਾਬਾਦ ਆ ਗਏ ਹਾਂ ਅਸੀਂ ਤਾਂ ਫੈਸਲਾਬਾਦ ਆ ਗਏ ਤਾਂ ਮਗਰ ਦੱਸਦੇ ਵੀ ਲੰਗਰ ਉੱਥੇ ਇੰਨਾ ਚੱਲਿਆ ਸਾਡੇ 1-2 ਬੰਦੇ ਉਹਨਾਂ ਦਾ ਬੰਦੇ ਇੱਕ ਬੁੜੀ ਬਿਮਾਰ ਸੀ ਇੱਕ ਬੁੜਾ ਉਹ ਕੁਛ ਉੱਥੇ ਰਹਿ ਗਏ ਉਹਨਾਂ ਨੇ ਆਣ ਕੇ ਦੱਸਿਆ ਵੀ ਉੱਥੇ ਤਾਂ ਫਿਰ ਇੰਨਾ ਲੰਗਰ ਆਇਆ ਕੋਈ ਹਿਸਾਬ ਨਹੀਂ ਬੜਾ ਉਸ ਤੋਂ ਬਾਅਦ ਤੁਸੀਂ ਫੈਸਲਾਬਾਦੋਂ ਇੱਥੇ ਜਜਕੋਟ ਆ ਗਏ ਨਹੀਂ ਜੀ ਜਜਕੋਟ ਤਾਂ ਹੁਣੇ ਹੀ ਆਏ ਅਸੀਂ ਗੁਰੂਸਰ ਆ ਗਏ ਅੱਛਾ ਗੁਰੂਸਰ ਆ ਗਏ ਸੀ ਉੱਥੇ ਜਦੋਂ ਫੈਸਲਾਬਾਦ ਆਏ ਇੱਥੇ ਤਾਂ ਫਿਰ ਲੰਗਰ ਤੈਨੂੰ ਪਤਾ ਥਾਂ ਆਟੇ ਖੁੱਲੇ ਜਿਹੜੀ ਮੰਡੀ ਸੀਗੀ ਮੰਡੀ 'ਚ ਕੰਪਾ ਮੰਡੀ 'ਚ ਲੱਗਾ ਸੀ ਠੀਕ ਆ ਤੇ ਉਹ ਵੀ ਪਹਿਲਾਂ ਤਾਂ ਅਸੀਂ ਠੰਡੀ ਸੜਕ 'ਤੇ ਆਣ ਕੇ ਬਹਿ ਗਏ ਸਟੇਸ਼ਨ ਤੋਂ ਅੱਗੇ ਠੰਡੀ ਸੜਕ ਨਹੀਂ ਇੱਥੇ ਬੈਠੇ ਅੱਛਾ ਤੇ ਲੰਗਰ ਬਥੇਰਾ ਮਿਲਦਾ ਸੀ ਠੀਕ ਆ ਇੱਥੋਂ ਦੀ ਫਿਰ ਸਿੱਖਾਂ ਦੀ ਉਹ ਨਗਾਉਣੇ ਸੀਗੇ ਗੱਡੇ ਸਿੱਖਾਂ ਦੇ ਜਿਹੜੇ ਉਧਰ ਨੂੰ ਜਾਣੇ ਸੀ ਜਾਣੇ ਅੱਛਾ ਉਹ ਕੱਢਣੇ ਸੀ ਉਹਨਾਂ ਰਾਤ ਨੂੰ ਠੀਕ ਆ ਇਹਨਾਂ ਨੇ ਸਾਰੇ ਇੱਥੋਂ ਠਾਲਤੇ ਵੀ ਚਲੋ ਤੁਸੀਂ ਆਓ ਜਿੱਥੇ ਆ ਹਿੱਸੀਆਂ ਦਾ ਮਾਰਾ ਨਹੀਂ ਉਹਦੇ ਜਿਹੜੀ ਮੰਡੀ ਸੀਗੀ ਉਹ ਉੱਥੇ ਸਾਰਾ ਕੰਪ ਆ ਗਿਆ ਫਿਰ ਹਾਂ ਤੇ ਚਲੋ ਉੱਥੇ ਚਲੋ ਅੱਛਾ ਤੇ ਇੱਥੋਂ ਦੀ ਉਹ ਸਿੱਖ ਰਾਤ ਨੂੰ ਕੱਢੇ ਨਾ ਉੱਥੋਂ ਅਮਨ ਨਹੀਂ ਹਾਂ ਬਹੁਤ ਉੱਥੇ ਸਿੱਖ ਮਾਰਿਆ ਤੋਬਾ ਅੱਛਾ ਅਸੀਂ ਸਟੇਸ਼ਨ ਤੇ ਅਸੀਂ ਆ ਗਏ ਵਿੱਚ ਬੰਦੇ ਸਟੇਸ਼ਨ ਤੇ ਆ ਗਏ ਉਹ ਜਿਸ ਵੇਲੇ ਸਿੱਖਾਂ ਦਾ ਜਥਾ ਆਇਆ ਨਾ ਉਹ ਪੁਲ ਤਾਈਂ ਚੜ ਗਿਆ ਅੱਛਾ ਤੇ ਇਧਰੋਂ ਲਾਈਨ ਲੱਗੀ ਆ ਗਈ ਉਹ ਰਾਤ ਨੂੰ ਤੋਰਿਆ ਅੱਛਾ ਰਾਤ ਨੂੰ ਗੋਲੀ ਉਹ ਚੱਲੀ ਨਾ ਉਹ ਗੋਲੀ ਚਲਾਈ ਬੇਗਨਾ ਉਧਰ ਵੀ ਮਰੇ ਬੇਗਨਾ ਇੱਧਰ ਵੀ ਮਰੇ ਮੈਂ ਕਿਹਾ ਤੂੰ ਪੁੱਛਣਾ ਇੱਕ ਮੁੰਡਾ ਦੇਖਿਆ ਉਹਨੇ 100 ਬੰਦਾ ਮਾਰਿਆ ਇੰਨਾ 100 ਕਤਲ ਕੀਤਾ ਅੱਛਾ ਐਡਾ ਜਵਾਨ ਤਰਾ 100 ਕਤਲ ਕੀਤਾ ਕਿਹਨਾਂ ਦਾ ਸੀ ਸਿੱਖਾਂ ਨੂੰ ਕਤਲ ਕੀਤਾ ਮੁਸਲਮਾਨਾਂ ਦਾ ਅੱਛਾ ਉਹਨੇ ਕਿਹਾ ਸਾਰੇ ਟੱਬਰ ਚੋਂ ਕੱਲਾ ਬਚ ਕੇ ਆਇਆ ਉੱਥੋਂ ਮੈਂ ਕੱਲਾ ਬਚ ਕੇ ਆਇਆ ਦੇਸ਼ੋਂ ਕੱਲਾ ਬਚ ਕੇ ਆਇਆ ਨੱਠ ਕੇ ਅੱਛਾ ਸਾਰਾ ਸਾਰਾ ਟੱਬਰ ਕਤਲ ਹੋ ਗਿਆ ਅੱਛਾ ਕਹਿੰਦਾ ਉਹ ਗੁੱਸੇ ਜੀ ਮਾਰਦਾ ਰਿਹਾ ਗੁੱਸੇ ਜੀ ਮਾਰਦਾ ਰਿਹਾ ਹਾਂ ਬਸ ਜਦੋਂ ਉਹਨੇ ਇਹ ਨਹੀਂ ਸੋਚਿਆ ਵੀ ਮਾਰਨ ਵਾਲੇ ਤਾਂ ਉਧਰ ਰਹਿ ਗਏ ਇਹਨਾਂ ਦਾ ਕੀ ਕਸੂਰ ਆ ਖੂਨ ਚੜਿਆ ਤੇ ਨੱਠਾ ਲੱਗਾ ਖੂਨ ਚੜਿਆ ਆਪਣੇ ਮਰੇ ਸਾਹਮਣੇ ਨਜ਼ਰ ਆਉਂਦੇ ਸੀ ਫਿਰ ਉਹਨਾਂ ਨੇ ਪੁਲਿਸ ਮਿਲਟਰੀਆਂ ਨੂੰ ਫੜਿਆ ਫੜ ਕੇ ਤਾਂ ਉਹਨੂੰ ਗੱਡੇ ਤੇ ਬਾਲਿਆ ਗੱਡਾ ਕੱਢ ਕੇ ਨਾ ਉਹਨੇ ਕਿਹਾ ਯਾਰ ਦੇਖ ਕੇ ਜੇ ਤਾਂ ਕੱਲ ਪੁਆੜੇ ਲਾਇਆ ਸੀ ਕੋਈ ਬਾਹਰ ਨਾ ਨਿਕਲੇ ਜਾਂ ਗੱਡਾ ਲੈ ਕੇ ਤੁਰ ਪਿਆ ਉਹਨੇ ਕਿਹਾ ਮੈਨੂੰ ਮਾਲ ਦੀ ਲੋੜ ਨਹੀਂ ਮੈਂ ਤਾਂ ਮੇਰਾ ਸਾਰਾ ਕੁਨਬਾ ਹੀ ਮਾਰ ਸਕਿਆ ਅੱਛਾ ਮੈਂ ਜਵਾਨ ਸੀ ਨਿਕਲ ਕੇ ਦੌੜ ਕੇ ਬਚ ਗਿਆ ਤੇ ਮੇਰੀ ਤਾਂ ਇਹੀ ਹਸਤ ਚਾਹੇ ਮਾਰੇ ਗਏ ਇਹ ਵੀ ਬੇਗਨਾ ਮਾਰੇ ਗਏ ਤੇ ਉਧਰ ਵੀ ਬੇਗਨਾ ਕੋਈ ਕਸੂਰ ਤਾਂ ਹੈ ਨਹੀਂ ਬਸ ਉਹਦੇ ਦਿਮਾਗ ਨੂੰ ਖੂਨ ਚੜ ਗਿਆ ਖੂਨ ਚੜ ਗਿਆ ਉਹ ਬੁੜੀਆਂ ਜਾਣ ਕੋ ਚੱਕੀ ਆਵੇ ਕੁਛ ਬੰਦਿਆਂ ਨਾ ਬਣ ਦੇਣ ਬੰਦੇ ਨਹੀਂ ਆਣ ਬੰਦੇ ਉਹ ਜਾਵੇ ਜਿਹਦੇ ਕੋ ਹਥਿਆਰ ਆ ਵੱਡੇ ਤੇ ਉਹ ਫਿਰ
ਜਦੋਂ ਅਸੀਂ ਸਵੇਰ ਨੂੰ ਦੇਖਿਆ ਉਹ ਹੋ ਐਂ ਦੜੇ ਲੱਗੇ ਦੜੇ ਮਿਲਟਰੀਆਂ ਦੜੇ ਬੰਦੇ ਜਿਹੜੇ ਬੜੀ ਵਰਗੇ ਸਿੱਖ। ਹੁਣ ਮੈਨੂੰ ਸਾਰਾ ਪਤਾ ਜਿੱਥੇ ਟੋਏ ਕੱਢ ਕੇ ਜੋ ਬੜੇ ਬੜੇ ਟੋਏ ਕੱਢੇ ਤਾਂ ਉੱਥੇ ਸਿੱਖ ਸਿੱਟੇ। ਅੱਛਾ। ਇੱਕ ਭਰ ਕੇ ਟੋਆ ਫੇਰ ਉਹਨੂੰ ਪੂਰ ਦੇਣ। ਇੱਕ ਟਰੱਕ ਲੱਗੇ ਹੋਏ ਉਹਨਾਂ ਨੂੰ ਭਰ ਕੇ ਚਨਾਹ ਨੂੰ ਲਈ ਜਾਣ। ਟਰੱਕ ਭਰ ਦੇਣ ਪਾਣੀ ਚ ਰੋੜ ਦਈਏ ਪਾਣੀ ਚ ਰੋੜ ਦੀ ਟਰੱਕ ਭਰ। ਉਹਨਾਂ ਨੇ ਇਹ ਦੇਖ ਲਓ ਵੀ 12 ਵਜੇ ਚਾਹੀਦਾ ਬਿਲਕੁਲ ਸਫਾਈ ਕਰਤੀ। ਅੱਛਾ। ਸੜਕ ਧੋਤੀ ਬਿਲਕੁਲ ਸਫਾਈ ਕਰਤੀ ਪੱਧਰ ਕਰਤਾ ਨਿਸ਼ਾਨ ਮਿਟਾਤੇ। ਹਾਂ ਮਿਟਾ ਤੇ ਕੋਈ ਨੱਠ ਭੱਜ ਕੇ ਫਿਰ ਜਵਾਨ ਬਚ ਗਿਆ ਹੋਊਗਾ ਵਿਚਾਰਾ ਜਿਹੜਾ ਦੌੜ ਭੱਜ ਕੇ ਰਾਤ ਨੂੰ ਦੌੜੇ ਭੱਜੇ ਵੀ ਹੋਣਗੇ ਰਾਤ ਨੂੰ ਨਾਲੇ ਕਿੱਧਰ ਨੂੰ ਕੀ ਪਤਾ ਮੋਹਰਿਓਂ ਕਿੱਥੇ ਟੱਕਰ ਜਾਣੇ। ਕੋਈ ਨਾ ਬੇਗਨਾ ਹੀ ਮਰੇ ਨਾ ਉਧਰ ਵੀ ਬੇਗਨਾ ਮਰੇ ਇਹਨਾਂ ਦੀ ਕੋਈ ਦੁਸ਼ਮਣੀ ਤਾਂ ਨਹੀਂ ਸੀ ਆਪਸ ਨਾ ਕੋਈ ਦੁਸ਼ਮਣੀ ਨਹੀਂ ਸੀ ਬੇਗਨਾ ਸੀਗੇ। ਅੱਛਾ ਉੱਥੋਂ ਫਿਰ ਆਪਣੇ ਮੁਲਕ ਚ ਆ ਕੇ ਵੀ ਇਹ ਤੁਸੀਂ ਇੱਕ ਖੌਫਨਾਕ ਜਿਹੜੀ ਸੂਰਤ ਹਾਲ ਦੇਖੀ। ਬਹੁਤ ਦੇਖੀ ਬਹੁਤ ਦੇਖੀ। ਅਸੀਂ ਜਦੋਂ ਫੈਸਲਾਬਾਦ ਆ ਗਏ ਨਾ ਸਾਡੀ ਗੱਡੀ ਪਹਿਲਾਂ ਆਈ ਆ। ਪਹਿਲਾਂ ਗੱਡੀ ਲੱਗੀ ਹੁਸ਼ਿਆਰਪੁਰੋਂ ਪਹਿਲੀ ਗੱਡੀ 'ਚ ਸਾਨੂੰ ਉਹਨਾਂ ਬਾਲਤਾ। ਅੱਛਾ ਜੀ ਵੀ ਤੁਸੀਂ ਪਹਿਲੀ ਗੱਡੀ ਚੱਲ ਜਾਓ। ਤੇ ਇੱਥੇ ਹਾਲੇ ਹਿੰਦੂ ਦੁਕਾਨਾਂ ਕਰਦੇ ਸੀ। ਅੱਛਾ ਫੈਸਲਾਬਾਦ ਠੀਕ ਆ ਦੁਕਾਨਾਂ ਤੇ ਕਰਦੇ ਬੈਠੇ ਸੀਗੇ ਹਾਂ। ਜਦੋਂ ਅਸੀਂ ਇੱਥੇ ਆ ਗਏ ਉੱਥੇ ਫਾਰਮ ਦਿੱਤੇ ਇਹਨਾਂ ਨੇ ਤੇ ਬਸ ਉਹ ਨਹੀਂ ਨਾ ਚੇਂਜ ਆਏ ਲੋਕ ਇੱਥੇ 8 ਵਾਲਾ ਗਾਟ ਵਾਲਾ ਚਾਕੋ ਨਾਲ ਹੀ ਆ ਫੈਸਲਾਬਾਦ ਦੇ ਗਾਟ ਵਾਲਾ ਹੈਗਾ ਨਾਲ ਹੀ। ਇੱਥੇ ਬੈਜਾ ਸਾਡੇ ਇੱਕ ਬੰਦਾ ਆਇਆ ਸੀ ਪਹਿਲਾਂ ਸਿੱਖਾਂ ਦੇ ਇੱਥੇ ਬਾਈ ਕਰਦਾ ਸੀ। ਅੱਛਾ ਜੀ ਉੱਥੇ ਚਲ ਗਏ ਇਹ ਬੰਦੇ ਚ ਜਿਹੜੀਆਂ ਮਿਰਚਾਂ ਤੇ 4 ਮੁਰੱਬੇ ਨਾ ਮਿਰਚਾਂ ਦੇ ਤੇ ਵਿੱਚ 2 ਪੈਲੀਆਂ ਕਮਾਰੀਆਂ ਸਿਰਫ 4 ਮੁਰੱਬੇ ਮਿਰਚਾਂ ਦੇ ਲੱਗੇ। ਅੱਛਾ ਜਦੋਂ ਅਸੀਂ ਉੱਥੇ ਗਏ। ਵਾਹ ਬਈ ਵਾਹ। ਅੱਛਾ ਉਹ ਜਿਹੜਾ ਸਾਡੇ ਪਿੰਡੋਂ ਆਇਆ ਸੀ ਇੱਥੇ ਹੁਣ ਉਹ ਸਿੱਖ ਉਹਨੂੰ ਸੰਭਾਲ ਗਿਆ ਵੀ ਤੂੰ ਬੈਠ ਇੱਥੇ। ਹੁਣ ਉਹ ਸਿੱਖਾਂ ਤਾਂ ਨਹੀਂ ਨਾ ਉਹ ਮਾਲਕ ਤਾਂ ਨਹੀਂ ਬਣ ਸਕਦਾ। ਸੱਚੀ ਗੱਲ ਆ ਉਹ ਤਾਂ ਰੱਖ ਹੀ ਸੀ ਨਾ। ਉਹ ਸਾਡੇ ਨਾਲ ਪਿੰਡ ਮੁਸਲਮਾਨਾਂ ਦਾ ਉਹ ਸਿੱਖਾਂ ਦੇ ਉਹ ਕਹਿ ਰਹੇ ਵੀ ਸਾਡੇ ਨਾਲ ਚਲੋ ਤੁਹਾਨੂੰ ਜੜ੍ਹਾਂ ਵਾਲੀ ਇਹ ਤਹਿਸੀਲ ਜੜ੍ਹਾਂ ਵਾਲੀ ਆ ਉਹ ਹੁਸ਼ਿਆਰਪੁਰ ਦੀ ਫੈਸਲਾਬਾਦ ਦੀ ਤਹਿਸੀਲ ਨਹੀਂ ਉਹ ਜੜ੍ਹਾਂ ਵਾਲੀ ਤਹਿਸੀਲ 'ਚੋਂ ਹਾਲਾਂਕਿ ਜੜ੍ਹਾਂ ਤਹਿਸੀਲ ਕਿੱਥੇ ਤਾਈਂ ਆ ਗਈ ਆ। ਜਿੰਨੇ ਵੀ ਸੀ ਨਾ ਮਿਸਾਲ ਆ ਮੇਰਾ ਖਿਆਲ ਆ ਵੀ ਕੋਈ ਭਮਾ ਸਿਆਣਾ ਬੰਦਾ ਹੋ। ਅੱਛਾ ਜੀ ਮਿਸਾਲ ਆ ਸਿਆਣਾ ਬੰਦਾ ਜਿੱਦਾਂ ਕੋਈ ਅਸੀਂ ਹੈ ਨਾ ਇਸ ਤਰ੍ਹਾਂ ਕੋਈ ਬੰਦਾ ਹੋਊਗਾ ਜਾਣੀ ਨਹੀਂ ਤਾਂ ਸਿਆਣੇ ਬੰਦੇ ਤੁਰ ਗਏ। ਅੱਛਾ ਜੀ ਇਹ ਸਾਰਾ ਤੁਸੀਂ ਮਤਲਬ ਤੰਗੀਆਂ ਤਕਲੀਫਾਂ ਕੱਟ ਕੇ ਹਾਂਜੀ ਖੈਰ ਸਲਾਮਤ ਨਾਲ ਆਪਣੇ ਗੁਰੂਸਰ ਪਹੁੰਚ ਗਏ। ਹਾਂਜੀ ਠੀਕ ਆ। ਗੁਰੂਸਰ ਦੇ ਵਿੱਚ ਪਤਾ ਆ ਕੋਈ ਇੱਥੇ ਪਹਿਲੇ ਕੋਈ ਸਿੱਖ ਸਰਦਾਰ ਰਹਿੰਦੇ ਉਹਨਾਂ ਦੇ ਕੋਈ ਨਾਮਾਂ ਦਾ ਪਤਾ ਨਾ ਜੋ ਉਹਨਾਂ ਦੇ ਨਾਂ ਤੇ ਗੁਰੂਸਰ ਇਹ ਇੱਥੇ ਸੀਗੇ ਕਿ ਲੁਧਿਆਣੇ ਜ਼ਿਲ੍ਹਾ ਲੁਧਿਆਣੇ ਦੇ ਸਿੱਖ ਜਿਹੜੇ ਹੁਣ ਲੁਧਿਆਣੇ ਬੈਠੇ ਜਾ ਕੇ ਲੁਧਿਆਣੇ ਗਏ ਹੋਣਗੇ। ਅੱਛਾ ਯਾਨੀ ਉਧਰੋਂ ਜਿੱਥੋਂ ਆਏ ਸੀ ਉਹ ਲੁਧਿਆਣੇ ਜ਼ਿਲ੍ਹੇ ਦੇ। ਅੱਛਾ ਲੁਧਿਆਣੇ ਜ਼ਿਲ੍ਹੇ ਦੇ ਸੀ ਹਾਂ। ਉਹ ਸੀਗੇ 2 ਪਿੰਡਾਂ ਦੇ ਸਿੱਖ। ਹਾਂ ਇੱਕ ਸੀਗਾ 2 ਪਿੰਡ ਸੀਗੇ ਉਹਨਾਂ ਦੇ ਤੇ ਉਹ ਇੱਥੇ ਜਦੋਂ ਇਹ ਆਵਾਜ਼ ਕੀਤਾ ਉਹਨਾਂ ਨੇ ਤੇ ਉਹ ਕਹਿੰਦੇ ਸੀ ਅਸੀਂ ਨਾ ਆਪਣੇ ਪਿੰਡ ਦਾ ਰੱਖਣਾ ਉਹ ਕਹਿੰਦੇ ਅਸੀਂ ਆਪਣੇ ਪਿੰਡ ਦਾ। ਠੀਕ ਹੈ ਜੀ। ਤੇ ਇੱਥੇ ਸੀਗਾ ਸਾਧ ਉਹਦਾ ਹਿੰਦੂ। ਅੱਛਾ ਸਾਧ ਉਹ ਸਿੱਖ ਤੇ ਉਹ ਗੁਰੂ ਸੀਗਾ ਇਹਨਾਂ ਦਾ। ਅੱਛਾ ਇਹਨਾਂ ਨੇ ਗੁਰੂ ਸਾਹਿਬ ਜਿਹੜਾ ਉਹਦੇ ਨਾਂ ਤੇ ਰੱਖ ਉਹਦੇ ਨਾਂ ਤੇ ਗੁਰੂ ਸਾਹਿਬ ਉਹਦੇ ਨਾਂ ਤੇ ਕੀਤਾ ਇਹਨਾਂ ਨੇ ਆਪਣੇ ਪਿੰਡਾਂ ਦਾ ਕੋਈ ਨਹੀਂ ਕੀਤਾ। ਠੀਕ ਹੈ ਹਾਂ। ਉਹਨੇ ਕਿਹਾ ਨਾ ਤੁਹਾਡੇ ਪਿੰਡ ਦਾ ਨਾਂ ਹੋਵੇ ਨਾ ਸਾਡੇ ਦਾ ਤੇ ਗੁਰੂ ਦਾ ਨਾਂ ਰੱਖ ਦਿਓ। ਇਹ ਤਾਂ ਗੁਰੂ ਸਾਹਿਬ ਫਿਰ ਉੱਥੇ ਇਖਤਲਾਫ ਨਹੀਂ ਹੋਇਆ। ਹਾਂ ਨਹੀਂ ਕੀਤਾ ਹਾਂ ਉੱਥੇ ਸਾਡੇ ਮੇਰੇ ਹਾਨ ਦਾ ਕੋਈ ਬੇਲਾ ਹੋਊ ਭਾਵੇਂ ਹੈ। ਅੱਛਾ ਤੁਸੀਂ ਅਗਰ ਹੁਣ ਤੁਹਾਨੂੰ ਜਾਣਾ ਪਵੇ ਉੱਥੇ ਹਾਂਜੀ ਆਪਣਾ ਪਿੰਡ ਦੇਖਣ ਲਈ ਹਾਂਜੀ ਜਾਣਾ ਚਾਹਣਗੇ ਚੱਲ ਜਾਵਾਂਗੇ। ਅੱਛਾ ਸਰਕਾਰੂ ਖਰਚੇ ਤੇ ਠੀਕ ਆ। ਬਹੁਤ ਸ਼ੁਕਰੀਆ ਬਾਬਾ ਜੀ ਬੜੀ ਮਿਹਰਬਾਨੀ ਤੁਹਾਡੀ। ਤੁਸੀਂ ਸਾਨੂੰ ਬੜੀ ਮਾਲੂਮਾਤ ਦਿੱਤੀ ਬੜੀਆਂ ਕੰਮ ਦੀਆਂ ਗੱਲਾਂ ਮਿਲੀਆਂ ਬਾਬਾ ਜੀ ਕੋਲੋਂ ਤੇ ਅਸੀਂ ਇਨਸ਼ਾਅੱਲਾ ਫਿਰ ਕੋਈ ਹੋਰ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਫਿਰ ਹਾਜ਼ਰ ਹੋਵਾਂਗੇ। ਇਕਬਾਲ ਖਾਨ ਨਾਸਰ ਕਿਸਾਨਾ ਇਹਨਾਂ ਨੂੰ ਇਜਾਜ਼ਤ ਦਿਓ ਜੀ। ਅੱਲਾ ਹਾਫਿਜ਼।